ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ ਜਿਹੜੀ ਆ 8 ਤਰੀਕ ਆ ਅਤੇ ਦਿਨ ਜਿਹੜਾ ਆ ਵੀਰਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਹੈ, ਨਾਲ ਵਿਸ਼ਵ ਦੇ ਵਿੱਚ। ਅਤੇ ਆਓ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊ ਕਰਨ ਦਾ ਸਮਾਂ ਚੱਲ ਰਿਹਾ ਹੈ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਨ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ, 200 ਤੋਂ 1200 ਜਾਣਿਆਂ ਦੀ ਕਪੈਸਿਟੀ ਦੇ ਹਾਲ ਨੇ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਹੈ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ। ਆਪਣੇ ਖੁਸ਼ੀ ਦੇ ਮੌਕੇ ਦੇ ਲਈ, ਪਾਰਟੀ ਦੇ ਲਈ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਬੁੱਕ ਕਰੋ। ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 7074747003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਆਈਏ ਅੱਜ ਦੀਆਂ ਖਬਰਾਂ ਵੱਲ। ਅਤੇ ਸਭ ਤੋਂ ਪਹਿਲਾਂ ਜਿਹੜੀ ਆ ਕੈਲੀਫੋਰਨੀਆ ਤੋਂ, ਸਾਡੀ ਸਟੇਟ ਤੋਂ ਜਿਹੜੀ ਬੜੀ ਮਾੜੀ ਖਬਰ ਆ ਰਹੀ ਆ। ਉੱਥੇ ਇੱਕ ਬੰਦੇ ਨੇ ਜਿਹੜਾ ਆ ਉਹ ਬਾਰ ਦੇ ਵਿੱਚ ਜਾ ਕੇ ਕੱਲ੍ਹ ਰਾਤੀ ਜਿਹੜਾ ਆ 10 ਲੋਕਾਂ ਨੂੰ ਜਿਹੜਾ ਆ ਉਹ ਮਾਰ ਦਿੱਤਾ। ਅਤੇ ਉਹ ਤੋਂ ਬਾਅਦ ਉਸ ਨੂੰ ਵੀ ਜਿੱਦਾਂ ਮਾਰ ਦਿੱਤਾ ਗਿਆ, ਅਤੇ ਇੱਕ ਜਿਹੜਾ ਸ਼ੈਰਿਫ ਆ ਉਸ ਦੀ ਵੀ ਜਿਹੜੀ ਆ ਮੌਤ ਉੱਥੇ ਹੋਈ ਹੈਗੀ ਆ ਜੀ। ਸੋ ਕੁੱਲ 12 ਜਣੇ ਇਸ ਮਾਸ ਸ਼ੂਟਿੰਗ ਦੇ ਵਿੱਚ ਮਾਰੇ ਗਏ ਨੇ। ਬਹੁਤ ਇੱਕ ਵਾਰੀ ਫਿਰ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ ਕੈਲੀਫੋਰਨੀਆ, ਜਿੱਥੇ ਕਿ ਗਨਜ਼ ਨੂੰ ਲੈ ਕੇ ਸਭ ਤੋਂ ਸਖਤ ਕਾਨੂੰਨ ਪੂਰੇ ਅਮਰੀਕਾ ਦੇ ਵਿੱਚ ਹੈਗੇ ਨੇ। ਇਸ ਦੇ ਬਾਰੇ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਵੀ ਜਿਹੜੀ ਇਸ ਨੇ ਬੰਦੂਕ ਵਰਤੀ ਸੀ, ਕੁੱਲ ਜਿਹੜੀਆਂ ਆ ਮੈਗਜ਼ੀਨ ਦੇ ਵਿੱਚ 10 ਅਤੇ ਇੱਕ ਚੈਂਬਰ ਦੇ ਵਿੱਚ 11 ਗੋਲੀਆਂ ਅਲਾਊਡ ਹੁੰਦੀਆਂ ਨੇ ਜਿਹੜੀ ਇੱਥੇ ਕਾਨੂੰਨ ਦੇ ਮੁਤਾਬਕ। ਪਰ ਉਸਨੇ ਕੋਈ ਐਕਸਟੈਂਡਡ ਮੈਗਜ਼ੀਨ ਜਿਹੜੀ ਆ ਉਸ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਆ ਉਹ ਲਾਈ ਹੋਈ ਸੀ, ਜਿਸ ਦੇ ਚੱਲਦਿਆਂ ਉਹਨੇ ਕਾਫੀ ਜ਼ਿਆਦਾ ਗੋਲੀਆਂ ਉੱਥੇ ਚਲਾਈਆਂ। ਪੁਲਿਸ ਅਜੇ ਪਤਾ ਕਰ ਰਹੀ ਆ ਵੀ ਕਿੰਨੀਆਂ ਟੋਟਲ ਰਾਊਂਡਸ ਉਸ ਦੇ ਕੋਲ ਸੀਗੇ। ਜਦੋਂ ਉਸਨੇ ਗੋਲੀਬਾਰੀ ਜਿਹੜੀ ਉਹ ਸ਼ੁਰੂ ਕੀਤੀ, ਉਹਨੇ ਆਪਣੀ ਗਨ ਕੱਢੀ। ਕਹਿੰਦੇ ਉੱਥੇ ਬਾਰ ਦੇ ਵਿੱਚ ਜਿਹੜਾ ਗਿਆ 1000 ਓਕਸ ਇਲਾਕਾ, ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਹੈਗਾ ਆ। ਉੱਥੇ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਕਿ ਫਿਰ ਮਾਸ ਸ਼ੂਟਿੰਗ ਜਿਹੜੀ ਆ ਉਹ ਵਾਪਰੀ ਆ। ਜਿੱਦਾਂ ਤੁਸੀਂ ਦੱਸਿਆ, ਇਸ ਦੇ ਵਿੱਚ ਡਿਪਟੀ ਸ਼ੈਰਿਫ ਵੀ ਜਿਹੜੇ ਆ ਉਹ ਮਾਰੇ ਗਏ ਆ। ਅਤੇ ਬਾਅਦ ਦੇ ਵਿੱਚ ਦੇਖੋ ਜਿਹਨੇ ਗੋਲੀ ਕੀਤੀ ਆ, ਗੋਲੀ ਮਾਰੀ ਆ, ਉਹ ਆਰਮੀ ਦਾ ਵੈਟਰਨ ਦੱਸਿਆ ਜਾਂਦਾ ਆ। ਅਤੇ ਤਕਰੀਬਨ 29 ਸਾਲ ਉਸ ਦੀ ਜਿਹੜੀ ਉਮਰ ਦੱਸੀ ਜਾ ਰਹੀ ਆ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਸ਼ੈਰਿਫ ਸੀਗੇ, ਟੋਟਲ 13 ਲੋਕਾਂ ਦੀ ਮੌਤ ਹੋਈ ਹੈਗੀ ਆ। ਸਦਰਨ ਕੈਲੀਫੋਰਨੀਆ ਦਾ ਬਾਰ, ਇੱਥੇ ਜਿੱਦਾਂ ਕਾਲਜ ਦੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਦਾ ਮਿਊਜ਼ਿਕ ਦਾ ਕੋਈ ਫੰਕਸ਼ਨ ਜਿਹੜਾ ਆ ਚੱਲ ਰਿਹਾ ਸੀਗਾ ਬਾਰਡਰ ਲਾਈਨ ਬਾਰ ਐਂਡ ਗ੍ਰਿਲ 1000 ਓਕ ਦੇ ਵਿੱਚ। ਸਰਜੈਂਟ ਦੇ ਇੱਕ ਦੇ ਫਰੈਂਡ ਜਿਹੜੇ ਆ ਐਰਿਕ ਵਸਚੋ, ਕਹਿੰਦੇ ਆ ਵੀ ਜਿਹੜਾ ਸਰਜੈਂਟ ਹੀਲਿਸ ਆ, ਜਿਹਦੀ ਰੌਨ ਹੀਲਸ ਜਿਹਦੀ ਮੌਤ ਹੋਈ ਹੈਗੀ, ਕਹਿੰਦੇ ਵੀ ਬਹੁਤ ਹੀ ਬਹਾਦਰੀ ਵਾਲਾ ਇਹ ਪੁਲਿਸਮੈਨ ਸੀਗਾ, ਸਵਾਟ ਟੀਮ ਦੇ ਉੱਤੇ ਵੀ ਸੀਗਾ। ਅਤੇ ਜਿਹੜਾ ਲੋਕਾਂ ਨੂੰ ਬਚਾਉਂਦਾ ਹੋਇਆ ਜਿਹੜੀ ਆ ਇਹਦੇ ਗੋਲੀਆਂ ਲੱਗੀਆਂ ਅਤੇ ਇਹਦੀ ਜਿਹੜੀ ਆ ਮੌਤ ਹੋਈ ਹੈਗੀ ਆ ਜੀ। ਬਿਲਕੁਲ 1000 ਓਕਸ ਜੇ ਦੱਸ ਜਾਈਏ, ਜਿਹੜਾ ਸਿਮੀ ਵੈਲੀ ਆ ਉਸ ਦੇ ਨਜ਼ਦੀਕ ਔਕਸਨਰਡ ਅਤੇ LA ਦੇ ਵਿਚਕਾਰ ਜਿਹੜਾ ਆ ਇਹ ਹੈਗਾ ਆ। ਕਾਫੀ ਜਿਹੜਾ ਤੱਟ ਦੇ ਨਜ਼ਦੀਕ ਇਹ ਇਲਾਕਾ ਹੈਗਾ ਆ, ਜਿੱਥੇ ਉੱਥੇ ਦੇ ਇੱਕ ਬਾਰ ਦੇ ਵਿੱਚ ਇਸ ਨੇ ਜਿਹੜੇ ਅੰਨੇਵਾਹ ਗੋਲੀਆਂ ਮਾਰ ਕੇ 12 ਜਣਿਆਂ ਨੂੰ ਜਿਹੜਾ ਮਾਰ ਦਿੱਤਾ ਆ।
ਅਥਾਰਟੀਜ਼ ਜਿਹੜੇ ਆ ਉਹ ਜਿਹੜੇ ਆ ਦੱਸਦੇ ਨੇ ਵੀ ਐਨ ਲੌਂਗ 29 ਸਾਲਾਂ ਦਾ ਸੀਗਾ, ਨਿਊਬਰੀ ਪਾਰਕ ਦਾ, ਜਿਸ ਨੇ ਇਹ ਆਪਣੀ ਗਲੌਕ .45 ਹੈਂਡਗਨ ਜਿਹੜੀ ਆ ਉਹ ਵਰਤ ਕੇ ਇਸ ਸ਼ੂਟਿੰਗ ਨੂੰ ਅੰਜਾਮ ਦਿੱਤਾ ਆ। ਸੋ ਆਪਣੀ ਮਾਂ ਦੀ ਕਹਿੰਦੇ ਗੱਡੀ ਚਲਾ ਕੇ ਉਸ ਅਟੈਕ ਵਾਲੀ ਥਾਂ ਦੇ ਉੱਤੇ, ਇਸ ਬਾਰ ਦੇ ਉੱਤੇ ਪਹੁੰਚਿਆ ਅਤੇ ਉੱਥੇ ਆ ਕੇ ਉਸਨੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ। ਵੈਂਚੂਰਾ ਕਾਉਂਟੀ ਤੋਂ ਇਸਨੇ ਇਹ ਗਨ ਜਿਹੜੀ ਆ ਉਹ ਖਰੀਦੀ ਸੀਗੀ ਜੀ। ਸੋ ਲੱਗਦਾ ਇਹਦੇ ਵਿੱਚ ਕਾਫੀ ਜਿਹੜੇ ਆ ਕਾਲਜ ਦੇ ਸਟੂਡੈਂਟ ਹੋਣਗੇ, ਕਹਿੰਦੇ ਕਿਉਂਕਿ ਇਹ ਜਿਹੜਾ ਆ ਬਹੁਤ ਹੀ ਪੋਪੂਲਰ ਜਗ੍ਹਾ ਸੀ ਸਟੂਡੈਂਟਸ ਖਾਸ ਕਰਕੇ ਕੈਲੀਫੋਰਨੀਆ ਲੂਥਰਨ ਯੂਨੀਵਰਸਿਟੀ ਤੋਂ ਅਤੇ ਹੋਰ ਜਿਹੜੀਆਂ ਯੂਨੀਵਰਸਿਟੀਜ਼ ਉੱਥੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਚੈਨਲ ਆਈਲੈਂਡਸ ਕੈਮਰੀਲੋ ਦੇ ਵਿੱਚ, ਪੈਪਰਡਾਈਨ ਯੂਨੀਵਰਸਿਟੀ ਮੈਲਬੂ ਦੇ ਵਿੱਚ, ਮੂਰਵਾਰ ਕਾਲਜ ਮੂਰ ਪਾਰਕ, ਇਹ ਇਹਦੇ ਜਿਹੜੇ ਆ ਬਹੁਤ ਲਾਗੇ ਹੈਗਾ ਆ। ਕੈਲੀਫੋਰਨੀਆ ਲੂਥਰਨ ਯੂਨੀਵਰਸਿਟੀ ਨੇ ਜਿਹੜੀਆਂ ਆ ਕਲਾਸਾਂ ਆਪਣੀਆਂ ਕੈਂਸਲ ਕਰ ਦਿੱਤੀਆਂ ਹੈਗੀਆਂ ਆ ਕਿਉਂਕਿ ਇਸ ਈਵੈਂਟ ਦੇ ਵਿੱਚ ਮਿਊਜ਼ਿਕ ਡਾਂਸ ਨਾਈਟ ਸੀਗੀ, ਉਹਦੇ 'ਚ ਕਹਿੰਦੇ ਬਹੁਤ ਜ਼ਿਆਦਾ ਸਟੂਡੈਂਟ ਗਏ ਹੋਏ ਸੀ। ਹਜੇ ਤਾਈਂ ਜਿਹੜੇ ਵਿਕਟਮਸ ਆ ਉਹਨਾਂ ਦੇ ਪੂਰੇ ਨਾਮ ਨਹੀਂ ਦੱਸੇ, ਪਰ ਕੈਲੀਫੋਰਨੀਆ ਲੂਥਰਨ ਯੂਨੀਵਰਸਿਟੀ ਦੇ ਵਿੱਚ 3000 ਦੇ ਕਰੀਬ ਅੰਡਰ ਗ੍ਰੈਜੂਏਟ ਸਟੂਡੈਂਟ ਪੜ੍ਹਦੇ ਆ, 1300 ਦੇ ਕਰੀਬ ਜਿਹੜੇ ਆ ਗ੍ਰੈਜੂਏਟ ਸਟੂਡੈਂਟਸ ਪੜ੍ਹਦੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੀ ਆ ਉਹਨਾਂ ਨੇ ਵੀ ਸਾਰੇ ਵਿਕਟਮਸ ਦੇ ਨਾਲ ਆਪਣਾ ਜਿਹੜਾ ਦੁੱਖ ਜ਼ਾਹਰ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਸੈਚਰਡੇ ਨੂੰ ਜਿਹੜੇ ਆ ਅਮਰੀਕਾ ਦਾ ਫਲੈਗ ਆ ਉਹਨੂੰ ਸੈਚਰਡੇ ਤੱਕ ਜਿਹੜਾ ਡਾਊਨ ਕੀਤਾ ਜਾਊਗਾ, ਹਾਫ ਸਟਾਪ ਕੀਤਾ ਜਾਊਗਾ। ਬਿਲਕੁਲ। ਸੋ ਇਸ ਦੇ ਬਾਰੇ ਜਿਹੜੀ ਹੋਰ ਜਾਣਕਾਰੀ ਹਰਜੋਤ ਸਿੰਘ ਜੀ ਗਨਮੈਨ ਦੇ ਬਾਰੇ ਜਿਹੜੀ ਪਤਾ ਲੱਗ ਰਹੀ ਆ, ਜਿੱਦਾਂ ਦੱਸਿਆ ਸੀਗਾ ਐਨ ਡੇਵਿਡ ਲੌਂਗ ਨਾਮ ਦਾ ਇਹ ਬੰਦਾ ਸੀਗਾ, ਐਕਸ ਮਰੀਨ, US ਮਰੀਨ ਜਿਹੜਾ ਉਹ ਰਹਿ ਚੁੱਕਾ ਆ। ਅਤੇ ਕਹਿੰਦੇ ਵੀ ਜਿਹੜਾ PTSD ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਤੋਂ ਇਹ ਪੀੜਤ ਜਿਹੜਾ ਹੋਵੇ, ਅਤੇ ਕਹਿੰਦੇ ਉਹ ਆਇਆ, ਉਹਨੇ ਪਹਿਲੋਂ ਸਮੋਕ ਬੰਬ ਜਿਹੜਾ ਆ ਉਹ ਕਲੱਬ ਦੇ ਵਿੱਚ ਸਿੱਟਿਆ, ਉਸ ਤੋਂ ਬਾਅਦ ਦੇ ਵਿੱਚ ਆਪਣੀ ਉਹਨੇ ਗਲੌਕ ਗਨ ਕੱਢੀ ਅਤੇ ਉੱਥੇ ਗੋਲੀਆਂ ਜਿਹੜੀਆਂ ਆ ਉਹ ਚਲਾ ਦਿੱਤੀਆਂ। PTSD ਜਿਹੜੇ ਆ ਕਾਫੀ ਜਿਹੜੇ ਪੀੜਤ ਰਹਿੰਦੇ ਨੇ, ਖਾਸ ਕਰਕੇ ਜਿਹੜੇ ਵੀ ਕੋਈ ਟੂਰ ਲਾ ਕੇ ਆਉਂਦੇ ਨੇ, ਖਾਸ ਕਰਕੇ ਫੌਜੀ ਜਿਹੜੇ ਭੈਣ ਭਰਾ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਇਸ ਦਾ ਪੀੜਤ ਹੁੰਦੇ ਆ, ਕਿਉਂਕਿ ਉਹਨਾਂ ਨੇ ਦੇਖੋ ਅੱਖੀਂ ਜਿਹੜਾ ਆ ਸਾਹਮਣੇ ਜਿਹੜੀਆਂ ਚੀਜ਼ਾਂ ਆ ਉਹ ਹੁੰਦੀਆਂ ਦੇਖੀਆਂ, ਕਿਸੇ ਦੀ ਜਾਨ ਜਾਂਦੀ, ਖੁਦ ਗੋਲੀਆਂ ਚਲਾਉਣੀਆਂ ਪੈਂਦੀਆਂ, ਖੁਦ ਗੋਲੀਆਂ ਖਾਣੀਆਂ ਪੈਂਦੀਆਂ ਆ, ਅਤੇ ਬਹੁਤ ਕੁਛ ਮੈਂਟਲੀ ਤੌਰ ਦੇ ਉੱਤੇ ਉਹ ਕੋਈ ਨਾ ਕੋਈ ਜਿੱਦਾਂ ਕਹਿ ਲਓ ਵੀ ਰੋਂਗ ਕਨੈਕਸ਼ਨ ਜਿੱਦਾਂ ਕਹਿ ਲਓ ਵੀ ਅੰਦਰ ਦਿਮਾਗ ਦੇ ਵਿੱਚ ਹੋ ਜਾਂਦੇ ਆ, ਅਤੇ ਕਈ ਚੀਜ਼ਾਂ ਜਿਹੜੀਆਂ ਫਿਰ ਉਸ ਚੀਜ਼ ਨੂੰ ਟ੍ਰਿਗਰ ਕਰ ਦਿੰਦੀਆਂ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰੋਬਲਮਸ ਜਿਹੜੀਆਂ ਉਹ ਆ ਜਾਂਦੀਆਂ ਨੇ। ਅਤੇ ਹਰਜੋਤ ਸਿੰਘ ਜੀ ਇੱਥੇ ਇਹ ਵੀ ਗੱਲ ਕਰਨੀ ਜ਼ਰੂਰ ਬਣਦੀ ਹੈ ਵੀ ਜਿਹੜਾ ਵੈਟਰਨ ਅਫੇਅਰਸ ਦਾ ਜਿਹੜਾ ਮਸਲਾ ਹੈ, ਖਾਸ ਕਰਕੇ ਜਿਹੜੇ ਸਾਡੇ ਵੈਟਰਨਸ ਆ, ਹੁਣ ਵੈਟਰਨਸ ਦੇਖੋ ਡੇ ਵੀ ਆ ਰਿਹਾ ਆ, ਸਭ ਨੂੰ ਪਤਾ ਆ, ਅਤੇ ਵੈਟਰਨਸ ਦੀ ਜਿਹੜੀ ਇਸ ਟਾਈਮ ਮੁਲਕ ਦੇ ਵਿੱਚ ਬਹੁਤ ਜਿਹੜੇ ਮਾੜੇ ਹਾਲਾਤ ਆ, ਖਾਸ ਕਰਕੇ ਉਹਨਾਂ ਦੀ ਇਲਾਜ ਨੂੰ ਲੈ ਕੇ, ਚਾਹੇ ਉਹ ਮੈਂਟਲ ਇਲਨੈਸ ਤੋਂ ਜਿਹੜੇ ਉਹ ਪੀੜਤ ਹੋਣ, ਚਾਹੇ ਉਹਨਾਂ ਦੇ ਹੋਰ ਜਿਹੜੇ ਆ ਅੰਗ ਪੈਰ ਵੀ, ਜਿਹੜੇ ਕਈਆਂ ਦੇ ਵਿਚਾਰਿਆਂ ਦੇ ਅੰਗ ਜਿਹੜੇ ਆ ਉਹ ਲੱਥ ਜਾਂਦੇ ਨੇ, ਉਹ ਹੋ ਜਾਂਦੇ ਨੇ, ਟੁੱਟ ਜਾਂਦੇ ਨੇ, ਕਈ ਵਾਰੀ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਨੇ। ਸੋ ਕਿੰਨੇ ਜਿਹੜੇ ਵਿਵਾਦ ਵੈਟਰਨ ਅਫੇਅਰਸ ਨੂੰ ਲੈ ਕੇ ਜਿਹੜੇ ਆਉਂਦੇ ਰਹੇ ਆ। ਰਾਸ਼ਟਰਪਤੀ ਟਰੰਪ ਨੇ ਜ਼ਰੂਰ ਭਰੋਸਾ ਦਵਾਇਆ ਸੀਗਾ ਵੀ ਵੈਟਰਨ ਅਫੇਅਰਸ ਦੀ ਜਿਹੜੀ ਇਸ ਕਾਰਜਸ਼ੈਲੀ ਆ ਉਸ ਨੂੰ ਉਹ ਸਮੂਥ ਵੈਲ ਆਇਲਡ ਮਸ਼ੀਨ ਦੇ ਵਾਂਗੂ ਜਿਹੜਾ ਉਹ ਕਰਨਗੇ। ਅਸੀਂ ਉਮੀਦ ਕਰਦੇ ਹਾਂ ਵੀ ਉਹ ਜ਼ਰੂਰ ਹੋਵੇ, ਅਤੇ ਜਿਹੜਾ ਪੈਂਟਾਗਨ ਨੂੰ ਜਿਹੜਾ ਬਜਟ ਜਾਂਦਾ ਹੈ ਜਾਂ ਹੋਰ ਪਾਸੇ ਜਾਂਦਾ ਹੈ, ਉਹਦੇ ਵਿੱਚੋਂ ਕੁਛ ਕੁ ਬਿਲੀਅਨ ਡਾਲਰ ਕੱਢ ਕੇ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਜ਼ਰੂਰ ਲਾਉਣ, ਕਿਉਂਕਿ ਇਹਨਾਂ ਦੀ ਜਿਹੜੀ ਕਹਿ ਲਓ ਦੇਖ ਰੇਖ ਕਰਨੀ, ਖਾਸ ਕਰਕੇ ਮੈਂਟਲੀ ਇਲ ਜਿਹੜੇ ਪੇਸ਼ੈਂਟਸ ਉਹਨਾਂ ਦੀ ਦੇਖ ਰੇਖ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ, ਨਹੀਂ ਤਾਂ ਅਜਿਹੀਆਂ ਘਟਨਾਵਾਂ ਇਹ ਮੁਲਕ ਦੇ ਵਿੱਚ ਬਾਰ-ਬਾਰ ਵਾਪਰਦੀਆਂ ਰਹਿਣਗੀਆਂ ਜੀ। ਸੋ ਬਿਲਕੁਲ ਇੱਕ ਜਿਹੜਾ ਉੱਥੋਂ ਜਿਹੜਾ ਵਿਕਟਮ ਆ ਉਹ ਬਚ ਗਿਆ, ਕੋਲ ਨੈਬ ਕਰਕੇ ਫਰੈਸ਼ਮੈਨ ਸਟੂਡੈਂਟ ਹੈਗਾ ਮੂਰ ਪਾਰਕ ਕਾਲਜ ਦੇ ਵਿੱਚ। ਉਹ ਕਹਿੰਦੇ ਵੀ ਇਨਸਾਈਡ ਸੀਗਾ ਬਾਰਡਰ ਲਾਈਨ ਬਾਰ ਐਂਡ ਗ੍ਰਿਲ ਦੇ ਵਿੱਚ ਜਦੋਂ ਸ਼ੂਟਿੰਗ ਸ਼ੁਰੂ ਹੋਈ, ਅਤੇ ਮੈਂ ਇੱਕ ਡੋਰ ਦੇ ਵਿੱਚੋਂ ਬਾਹਰ ਭੱਜਿਆ, ਅਤੇ ਬਾਹਰ ਭੱਜ ਕੇ ਮੈਂ ਕਹਿੰਦਾ ਦੇਖਿਆ ਵੀ ਲਾਗੇ ਇੱਕ ਜਿਹੜਾ ਪੁਲਿਸ ਵਾਲਾ ਆ ਉਹ ਕਿਸੇ ਨੂੰ ਸਟਾਪ ਕੀਤਾ ਸੀ, ਮੇ ਵੀ ਉਸਨੇ ਟਿਕਟ ਦੇਣ ਲਈ। ਜਦੋਂ ਮੈਂ ਉਹਨੂੰ ਕਿਹਾ ਵੀ ਅੰਦਰ ਜਿਹੜੀ ਸ਼ੂਟਿੰਗ ਚੱਲ ਰਹੀ ਆ, ਅਤੇ ਉਹ ਕਹਿੰਦਾ ਸੀਰੀਅਸ ਨਹੀਂ ਉਸਨੇ ਪਹਿਲਾਂ ਲਿਆ, ਪਰ ਮੈਂ ਉਹਨੂੰ ਦੱਸਿਆ ਵੀ ਸੀਰੀਅਸਲੀ ਹੋ ਰਿਹਾ, ਅਤੇ ਫਿਰ ਉਹ ਜਿਹੜਾ ਆ ਅੰਦਰ ਗਿਆ,
ਤੇ ਉਹਦੇ ਨਾਲ ਵੀ ਜਿਹੜੇ ਕਹਿੰਦੇ ਕਾਫੀ ਇਹ ਬਚਾਅ ਹੋਇਆ। ਪਰ ਹੁਣ ਉਹ ਸਟੂਡੈਂਟ ਜਿਹੜਾ ਉਹ ਕਹਿੰਦਾ ਵੀ ਮੇਰੇ ਨਾਲ ਦੇ ਕਈ ਜਿਹੜੇ ਮੇਰੇ ਦੋਸਤ ਮਿੱਤਰ ਆ ਹਜੇ ਤਾਈਂ ਵੀ ਮੈਨੂੰ ਲੱਭ ਨਹੀਂ ਰਹੇ। ਸੋ ਬਹੁਤ ਹੀ ਮਾੜੀ ਖਬਰ ਆ ਵੀ ਮੈਨੂੰ ਲੱਗਦਾ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਟੂਡੈਂਟਸ ਵਿਕਟਮਸ ਦੇ ਵਿੱਚ ਹੋਣਗੇ, ਕਿਉਂਕਿ ਇਹ ਕਾਲਜ ਦਾ ਏਰੀਆ ਸੀ ਤੇ ਉੱਥੇ ਇਹ ਬਾਰ ਸੀਗਾ ਤੇ ਉੱਥੇ ਕਾਲਜ ਵੱਲੋਂ ਹੀ ਇੱਕ ਕੋਈ ਮਿਊਜ਼ਿਕ ਡਾਂਸ ਨਾਈਟ ਜਿਹੜੀ ਆ ਕੋਈ ਚੱਲ ਰਹੀ ਸੀ। ਜੀ ਬਹੁਤ ਜਿਹੜੀ ਮੰਦਭਾਗੀ ਜਿਹੜੀ ਖਬਰ ਜਿਹੜੀ 1000 ਓਕਸ ਇਲਾਕੇ ਤੋਂ ਉੱਥੇ ਦੇ ਜਿਹੜੇ ਇਸ ਬਾਰ ਦੇ ਵਿੱਚ ਇਹ ਵਾਪਰੀ ਆ, ਜਿਸ ਦੇ ਵਿੱਚ ਸਾਬਕਾ US ਮਰੀਨ ਉਸ ਦੇ ਦੁਆਰਾ ਅੰਨ੍ਹੇਵਾਹ ਜਿਹੜੀ ਗੋਲੀਬਾਰੀ ਕਰਕੇ 12 ਜਾਣਿਆਂ ਨੂੰ ਮਾਰਿਆ ਗਿਆ, ਜਿਸ ਦੇ ਵਿੱਚ ਇੱਕ ਡਿਪਟੀ ਸ਼ੈਰਿਫ ਵੀ ਸ਼ਾਮਲ ਸੀਗੇ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਵੱਲ ਵਧੀਏ। ਇੰਨੀਆਂ ਕੁ ਜ਼ਿਆਦਾ ਬ੍ਰੇਕਿੰਗ ਨਿਊਜ਼ ਜਿਹੜੀਆਂ ਹੋ ਰਹੀਆਂ ਨੇ ਜੀ, ਤੇ ਅਗਲੀ ਖਬਰ ਵੱਲ ਚਲੀਏ ਜਿਹੜੀ ਆ ਉਹ ਜੈਫ ਸੈਸ਼ਨਸ ਨਾਲ ਰਿਲੇਟਡ ਆ। ਕੱਲ੍ਹ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜੈਫ ਸੈਸ਼ਨਸ ਨੂੰ ਕਿਹਾ ਵੀ ਉਹ ਜਿਹੜਾ ਅਟਾਰਨੀ ਜਨਰਲ US ਦਾ ਰਿਜ਼ਾਈਨ ਕਰਦਾ, ਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਆ। ਜੈਫ ਸੈਸ਼ਨਸ ਪਹਿਲਾਂ ਸੈਨੇਟਰ ਰਹੇ ਹੈਗੇ US ਦੇ, ਤੇ ਇਹਨਾਂ ਦਾ ਜਿਹੜਾ ਰਿਲੇਸ਼ਨ ਹੈਗਾ ਥੋੜ੍ਹੇ ਸਾਲ ਕੁ ਤੋਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਕਾਫੀ ਕਸ਼ਮਕਸ਼ ਵਾਲਾ ਚੱਲ ਰਿਹਾ ਸੀ। ਬਿਆਨਬਾਜ਼ੀ ਜਿਹੜੀ ਆ ਟਵਿੱਟਰ 'ਤੇ ਜਾਂ ਹੋਰ ਚੱਲਦੀ ਰਹੀ ਸੀ। ਤੇ ਜਿਹੜੇ ਜੈਫ ਸੈਸ਼ਨਸ ਆ ਇਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਵਾਲੇ ਜਿਹੜੇ ਬਹੁਤ ਸਾਰੇ ਮੁੱਦੇ ਆ, ਖਾਸ ਕਰਕੇ ਇਮੀਗ੍ਰੇਸ਼ਨ ਵਗੈਰਾ ਦੇ, ਬਹੁਤ ਸਖਤ ਉਹਨਾਂ ਦੇ ਉੱਤੇ ਜਿਹੜਾ ਪਹਿਰਾ ਦਿੱਤਾ ਸੀ। ਸੋ ਹੁਣ ਉਹ ਰਿਜ਼ਾਈਨ ਕਰ ਗਏ ਆ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਈ ਜਿਹੜੇ ਲੋਕ ਆ ਉਹਨਾਂ ਦੇ ਨਾਮ ਆ ਰਹੇ ਹੈਗੇ, ਜਿਨ੍ਹਾਂ ਦੇ ਵਿੱਚ ਕ੍ਰਿਸਟੀ ਦਾ ਨਾਮ ਵੀ ਜਿਹੜਾ ਆ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਸਭ ਤੋਂ ਆਪਾਂ ਜੇ ਦੱਸੀਏ ਵੀ ਇਹ ਬਹੁਤ ਹੀ ਜਲਦ ਜਿਹੜਾ ਮਨਮੁਤਾਬ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜਾ ਉਹਨਾਂ ਦਾ ਹੋ ਗਿਆ ਸੀ, ਜਦ ਰਸ਼ੀਅਨ ਇਨਵੈਸਟੀਗੇਸ਼ਨ ਬਾਬਤ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਨੂੰ ਜਾਂਚ ਦੇ ਲਈ ਲਾਇਆ ਗਿਆ ਸੀਗਾ ਵੀ ਉਸ ਟਾਈਮ ਦੇ ਉੱਤੇ ਕੈਂਡੀਡੇਟ ਡੋਨਲਡ ਟਰੰਪ ਅਤੇ ਉਹਨਾਂ ਦੀ ਟੀਮ ਅਤੇ ਰਸ਼ੀਆ ਦੀ ਸਰਕਾਰ ਦੇ ਦਰਮਿਆਨ ਕਿਸੇ ਤਰੀਕੇ ਦੀ ਕੋਈ ਗੱਠਜੋੜ ਜਾਂ ਕੋਈ ਕਲੂਜਨ ਜਿਹੜੀ ਆ ਉਹ ਨਾ ਹੋਈ ਹੋਵੇ। ਉਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਲਾਈ ਗਈ, ਜਿਸ ਦੇ ਵਿੱਚੋਂ ਜਿਹੜੇ ਜੈਫ ਸੈਸ਼ਨ ਆ ਉਸ ਟਾਈਮ ਅਟਾਰਨੀ ਜਨਰਲ ਜਦੋਂ ਉਹਨਾਂ ਨੇ ਸਹੁੰ ਚੁੱਕ ਲਈ ਸੀ, ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ, ਆਪਣੇ ਆਪ ਨੂੰ ਲਾਂਭੇ ਕਰ ਲਿਆ। ਰਾਸ਼ਟਰਪਤੀ ਟਰੰਪ ਉਸੇ ਦਿਨ ਤੋਂ ਇਹਨਾਂ ਦੇ ਨਾਲ ਜਿਹੜੇ ਆ ਉਹ ਨਾਰਾਜ਼ ਜਿਹੜੇ ਇੱਕ ਹਿਸਾਬ ਦੇ ਨਾਲ ਚੱਲ ਰਹੇ ਸੀ, ਤੇ ਰਹਿ ਕੇ ਆਪਣਾ ਗੁੱਸਾ ਆ ਉਹ ਕੱਢਦੇ ਵੀ ਰਹੇ ਆ। ਰੀਸੈਂਟਲੀ ਕੁਛ ਮਹੀਨੇ ਪਹਿਲਾਂ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਸੀ, ਮੈਨੂੰ ਇੱਦਾਂ ਲੱਗਦਾ ਵੀ ਮੇਰਾ ਕੋਈ ਅਟਾਰਨੀ ਜਨਰਲ ਹੈਗਾ ਹੀ ਨਹੀਂ ਆ। ਤੇ ਸੋ ਉਦੋਂ ਲੱਗ ਰਿਹਾ ਸੀ, ਇਸ਼ਾਰੇ ਜਿਹੜੇ ਉਹ ਮਿਲ ਰਹੇ ਸੀਗੇ ਵੀ ਇਹਨਾਂ ਨੂੰ ਜਲਦ ਇਸ ਅਹੁਦੇ ਤੋਂ ਜਿਹੜਾ ਉਹ ਲਾ ਦਿੱਤਾ ਜਾਵੇਗਾ, ਤੇ ਹੁਣ ਇਹਨਾਂ ਨੂੰ ਆਪਣੇ ਆਪ ਜਿਹੜਾ ਅਸਤੀਫਾ ਦੇਣ ਦੇ ਲਈ ਇੱਕ ਹਿਸਾਬ ਦੇ ਨਾਲ ਮਜਬੂਰ ਕਰ ਦਿੱਤਾ ਗਿਆ, ਤੇ ਉਹਨਾਂ ਨੇ ਅਸਤੀਫਾ ਹੁਣ ਦੇ ਵੀ ਦਿੱਤਾ ਆ। ਜਿਹੜੇ ਡਿਪਟੀ ਅਟਾਰਨੀ ਜਨਰਲ ਹੈਗੇ ਰੌਡ ਰੋਜ਼ਨਟਾਈਨ, ਉਹਨਾਂ ਦੇ ਨਾਲ ਵੀ ਮਨਮੁਟਾਵ ਜਿਹੜੇ ਆ ਉਹ ਆਲਰੇਡੀ ਰਾਸ਼ਟਰਪਤੀ ਟਰੰਪ ਦੇ ਚੱਲ ਰਹੇ ਆ, ਤੇ ਕਿਉਂਕਿ ਉਹੀ ਨਿਗਰਾਨੀ ਕਰ ਰਹੇ ਸੀਗੇ ਜਿਹੜੀ ਇਸ ਕਲੂਜਨ ਦੀ। ਤੇ ਹੁਣ ਕਹਿੰਦੇ ਆ ਵੀ ਜਿਹੜੇ ਚੀਫ ਆਫ ਸਟਾਫ ਰਹੇ ਨੇ ਅਟਾਰਨੀ ਜਨਰਲ ਦੇ ਜੈਫ ਸੈਸ਼ਨ ਦੇ ਵਿਟਕਰ, ਉਹਨਾਂ ਨੂੰ ਜਿਹੜਾ ਆ ਉਹ ਮੌਕਾ ਮਿਲੇਗਾ ਵੀ ਉਹ ਜਿਹੜੀ ਉਹ ਕਲੂਜਨ ਦੀ ਚੱਲ ਰਹੀ ਜਾਂਚ ਆ, ਇਨਵੈਸਟੀਗੇਸ਼ਨ ਆ, ਉਹਨਾਂ ਦੇ ਅਧੀਨ ਆਊਗਾ। ਤੇ ਇਹ ਜ਼ਿਕਰਯੋਗ ਗੱਲ ਹੈਗੀ ਆ ਵੀ ਜਿਹੜੇ ਵਿਟਕਰ ਰਹੇ ਨੇ ਚੀਫ ਆਫ ਸਟਾਫ ਜੈਫ ਸੈਸ਼ਨ ਦੇ, ਉਹ ਜਿਹੜੇ ਕੱਟੜ ਵਿਰੋਧੀ ਰਹੇ ਨੇ ਇਸ ਪੂਰੀ ਜਾਂਚ ਦੇ। ਸੋ ਇਸ ਟਾਈਮ ਜਿਹੜੇ ਹੁਣ ਡੈਮੋਕ੍ਰੇਟਸ ਹੁਣ ਹਾਊਸ ਦੇ ਵਿੱਚ ਜਿੱਤ ਕੇ ਆਏ ਆ, ਉਹਨਾਂ ਨੇ ਵੱਲੋਂ ਇਹੀ ਬਿਆਨਬਾਜ਼ੀ ਆ ਰਹੀ ਆ ਵੀ ਇਹ ਰਾਸ਼ਟਰਪਤੀ ਟਰੰਪ ਟਰਾਈ ਕਰ ਰਹੇ ਆ ਵੀ ਜਿਹੜੀ ਇਨਵੈਸਟੀਗੇਸ਼ਨ ਰਸ਼ੀਆ ਦੇ ਨਾਲ ਕਲੂਜਨ ਦੀ ਚੱਲ ਰਹੀ ਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। ਸੋ ਐਕਟਿੰਗ ਅਟਾਰਨੀ ਜਨਰਲ ਵੀ ਕਹਿੰਦੇ ਆ ਉਹਨਾਂ ਦੇ ਚੀਫ ਆਫ ਸਟਾਫ ਨੂੰ ਜਿਹੜਾ ਰੱਖਿਆ ਗਿਆ, ਜਦ ਕਿ ਡਿਪਟੀ ਅਟਾਰਨੀ ਜਨਰਲ ਇਸ ਟਾਈਮ ਅਹੁਦੇ ਦੇ ਉੱਤੇ ਮੌਜੂਦ ਹੈਗੇ ਨੇ। ਤੇ ਜਿੱਦਾਂ ਤੁਸੀਂ ਹੁਣ ਹਰਜੋਤ ਸਿੰਘ ਜੀ ਨਾਮ ਦੱਸ ਰਹੇ ਹੋ, ਕ੍ਰਿਸਟੀ, ਇਹ ਵੀ ਰਾਸ਼ਟਰਪਤੀ ਟਰੰਪ ਦੇ ਲੋਇਲਿਸਟ ਇੱਕ ਹਿਸਾਬ ਦੇ ਨਾਲ ਰਹੇ ਨੇ, ਨਜ਼ਦੀਕੀ ਰਹੇ ਨੇ। ਜੈਫ ਸੈਸ਼ਨ ਪਹਿਲੇ ਸੈਨੇਟਰ ਸੀਗੇ ਜਦੋਂ ਉਹਨਾਂ ਨੇ ਡੋਨਲਡ ਟਰੰਪ ਨੂੰ ਇੱਕ ਹਿਸਾਬ ਦੇ ਨਾਲ ਅੰਡੋਰਸ ਕੀਤਾ ਸੀ। ਆਪਣੀ ਸੈਨੇਟ ਦੀ ਸੀਟ ਵੀ ਜਿਹੜੀ ਉਹਨਾਂ ਨੇ ਛੱਡੀ, ਅਟਾਰਨੀ ਜਨਰਲ ਵੀ ਬਣੇ, ਤੇ ਹੁਣ ਉਹਨਾਂ ਦੀ ਥਾਂ 'ਤੇ ਕੋਈ ਹੋਰ ਉੱਥੇ ਸੈਨੇਟਰ ਵੀ ਜਿਹੜਾ ਆ ਉਹ ਬਣ ਚੁੱਕਾ ਹੋਇਆ ਆ। ਤੇ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ 'ਚ ਭਵਿੱਖ 'ਚ
ਉਹ ਕੀ ਜਿਹੜੀ ਆ ਉਹ ਹੋਣਗੇ, ਕਿਸੇ ਨਾ ਕਿਤੇ ਜਿਹੜੇ ਕਿਸੇ ਜਗ੍ਹਾ 'ਤੇ ਐਡਵਾਈਜ਼ਰ ਜਿਹੜੇ ਉਹ ਹੋ ਜਾਣਗੇ, ਜਾਂ ਓਬਵੀਅਸਲੀ ਜਿਹੜੇ ਇਹਨਾਂ ਦੇ ਲਿੰਕ ਹੁੰਦੇ ਆ ਤਾਂ ਕਿਤੇ ਨਾ ਕਿਤੇ ਜਗ੍ਹਾ 'ਤੇ ਫਿੱਟ ਵੀ ਜਿਹੜੇ ਉਹ ਹੋ ਵੀ ਜਾਣਗੇ। ਪਰ ਹੁਣ ਕਹਿੰਦੇ ਆ ਵੀ ਇੱਕ ਲਾਇਲਿਸਟ ਨੂੰ ਕੱਢ ਕੇ ਹੁਣ ਦੂਜੇ ਲਾਇਲਿਸਟ ਦੀ ਜਿਹੜੀ ਵਾਰੀ ਆ ਉਹ ਆ ਸਕਦੀ ਆ, ਜਿਨ੍ਹਾਂ ਵਿੱਚ ਕ੍ਰਿਸ ਕ੍ਰਿਸਟੀ ਜਿਹੜੇ ਕਿ ਨਿਊ ਜਰਸੀ ਦੇ ਵੀ ਗਵਰਨਰ ਰਹਿ ਚੁੱਕੇ ਨੇ। ਜੀ ਬਿਲਕੁਲ। ਸੋ ਇਕੱਲੇ ਕ੍ਰਿਸ ਕ੍ਰਿਸਟੀ ਤੋਂ ਬਿਨਾਂ ਜਿਸ ਤਰ੍ਹਾਂ ਦੱਸਿਆ ਜਾਂ ਤੁਸੀਂ ਵੇਟੇਕਰ ਸੋਲਿਸਿਟਰ ਜਨਰਲ ਹੈ ਨੋਇਲ ਫਰਾਂਸਿਸਕੋ, ਰਿਪਰੈਜ਼ੈਂਟੇਟਿਵ ਜੌਨ ਰੈਡਕਲਿਫ ਜਿਹੜੇ ਆ ਟੈਕਸਸ ਤੋਂ, ਫਾਰਮਰ ਜੱਜ ਜੌਨ ਮਾਈਕਲ ਲੁਟਿਗ ਇਹ ਹੈਗੇ ਜੱਜ ਐਡਿਥ ਜੋਨਸ ਅਤੇ ਫਾਰਮਰ ਜੱਜ ਜੈਨਿਸ ਰੋਜਰਸ ਬਰਾਊਨ, ਅਤੇ ਰਿਟਾਇਰਿੰਗ ਰਿਪਰੈਜ਼ੈਂਟੇਟਿਵ ਟਰੇ ਗਰਾਊਡੀ ਸਾਊਥ ਕੈਰੋਲਾਈਨਾ ਤੋਂ, ਅਤੇ ਸੈਨੇਟਰ ਲਿੰਡਸੇ ਗ੍ਰਾਮ ਜਿਹੜਾ ਆ ਸਾਊਥ ਕੈਰੋਲਾਈਨਾ ਤੋਂ, ਉਹਨਾਂ ਦਾ ਨਾਮ ਵੀ ਜਿਹੜਾ ਇਹਦੇ ਵਿੱਚ ਆ ਸਕਦਾ ਆ। ਪਰ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੇ ਕ੍ਰਿਸ ਕ੍ਰਿਸਟੀ ਹੈਗੇ ਆ ਉਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਲਾਗੇ ਹੈਗੇ ਆ। ਰੂਡੀ ਜੁਲਿਆਨੀ ਦੀ ਵੀ ਜਿਹੜਾ ਨਾਮ ਉਹਨਾਂ ਦਾ ਆ ਰਿਹਾ ਸੀਗਾ। ਜੀ ਜੀ ਅਤੇ ਅਗਲੀ ਜਿਹੜੀ ਖਬਰ ਦੇ ਵਿੱਚ ਗੱਲਬਾਤ ਕਰਦੇ ਜਾਈਏ, ਕੱਲ੍ਹ ਰਾਸ਼ਟਰਪਤੀ ਟਰੰਪ ਉਹਨਾਂ ਨੇ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੈਸ ਰੂਮ ਹੈਗਾ ਆ ਉੱਥੇ ਆ ਕੇ ਜਿਹੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਅਤੇ ਕਾਫੀ ਵਿਵਾਦਗ੍ਰਸਤ ਜਿਹੜੀ ਇਹ ਪੂਰੀ ਪ੍ਰੈਸ ਕਾਨਫਰੰਸ ਰਹੀ, ਜਿਸ ਦੇ ਵਿੱਚ CNN ਦੇ ਜਿਹੜੇ ਪੱਤਰਕਾਰ ਜਿਮ ਅਕੋਸਟਾ ਦੇ ਨਾਲ ਉਹਨਾਂ ਦੀ ਕਾਫੀ ਇੱਕ ਹਿਸਾਬ ਦੇ ਨਾਲ ਬਹਿਸਬਾਜ਼ੀ ਵੀ ਜਿਹੜੀ ਹੋਈ, ਜਿਸ ਦੇ ਵਿੱਚ ਇੱਕ ਵਾਰੀ ਰਾਸ਼ਟਰਪਤੀ ਟਰੰਪ ਨੇ ਕਈ ਵਾਰੀ ਜਿਹੜੀ ਆ ਉਹਨਾਂ ਨੂੰ ਕਿਹਾ ਵੀ ਆਪਣਾ ਮਾਈਕ ਛੱਡ ਦੇ, ਤੇਰੇ ਸਵਾਲ ਦਾ ਇੱਕ ਹਿਸਾਬ ਦਾ ਮੈਂ ਜਵਾਬ ਨਹੀਂ ਦੇਣਾ, ਅਤੇ ਉਹਨਾਂ ਕੋਲ ਮਾਈਕ ਜਿਹੜਾ ਬਾਅਦ ਦੇ ਵਿੱਚ ਲੈ ਵੀ ਲਿਆ ਗਿਆ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਮ ਅਕੋਸਟਾ ਨੂੰ ਵੀ ਯੂ ਆਰ ਵੈਰੀ ਰੂਡ ਐਂਡ ਟੈਰੀਬਲ ਪਰਸਨ। ਅਤੇ ਜਦ CNN ਉਹਨਾਂ ਨੇ ਜਿਹੜਾ ਸਵਾਲ ਐਕਚੁਅਲ ਦੇ ਵਿੱਚ ਪੁੱਛਿਆ ਸੀ ਕਾਰਵਾਂਸ ਨੂੰ ਲੈ ਕੇ, ਕਹਿੰਦੇ ਵੀ ਉਹ ਤਾਂ ਕਾਰਵਾਂ ਆ, ਉਹ ਕੋਈ ਇਨਵੇਜਨ ਥੋੜ੍ਹੀ ਜਿਹੜੀ ਹੋ ਰਹੀ ਆ। ਕਹਿੰਦੇ ਵੀ ਉਹਦੇ 'ਤੇ ਜਿਹੜਾ ਜ਼ਰੂਰ ਬੋਲਦੇ ਸੀ ਕਿ ਵੀ ਇਹ ਡਿਫਰੈਂਸ ਆਫ ਜਿਹੜਾ ਓਪੀਨੀਅਨ ਹੈਗਾ ਤੇਰਾ ਅਤੇ ਮੇਰਾ, ਅਤੇ ਕਹਿੰਦਾ ਵੀ ਲੈਟ ਮੀ ਰਨ ਦ ਕੰਟਰੀ, ਯੂ ਰਨ CNN। ਅਤੇ ਉਹਨਾਂ ਨੇ CNN ਨੂੰ ਇੱਕ ਵਾਰੀ ਫਿਰ ਜਿਹੜਾ ਫੇਕ ਨਿਊਜ਼ ਜਿਹੜਾ ਆ ਉੱਥੇ ਕਹਿ ਕੇ ਜਿਹੜਾ ਫਿਰ ਸੰਬੋਧਨ ਕੀਤਾ, ਕਾਫੀ ਜਿਹੜਾ ਵਿਵਾਦਗ੍ਰਸਤ ਰਿਹਾ। ਉਸ ਤੋਂ ਬਾਅਦ ਜਿਹੜੇ NBC ਦੇ ਪੀਟਰ ਜਿਹੜੇ ਸੀਗੇ ਪੱਤਰਕਾਰ, ਉਹਨਾਂ ਨੂੰ ਸਵਾਲ ਪੁੱਛਣ ਦਾ ਵੀ ਜਿਹੜਾ ਮੌਕਾ ਮਿਲਿਆ। ਉਹਨਾਂ ਨੇ ਜਿਮ ਦਾ ਸਾਥ ਤਾਂ ਲਿਆ, ਪਰ ਉੱਥੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੇਰੇ ਤੇਰੇ ਬਾਰੇ ਵੀ ਵਿਚਾਰ ਕੋਈ ਬਹੁਤੇ ਜਿਹੜੇ ਆ ਉਹ ਚੰਗੇ ਨਹੀਂ ਆ। ਸੋ ਬੇਸਿਕਲੀ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਹੀ ਪੱਤਰਕਾਰਾਂ ਨੂੰ ਲਾਈਕ ਕਰਦੇ ਆ ਜਿਹੜੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਫੁੱਲ ਪਰਾਉਂਦੇ ਨੇ, ਅਤੇ ਜਾਂ ਉਹਨਾਂ ਨੂੰ ਜਿਹੜੇ ਆ ਪੋਜ਼ੀਟਿਵ ਜਿਹੜੀ ਉਹਨਾਂ ਦੀ ਹੀ ਜਿਹੜੀ ਸਿਰਫ ਗੱਲ ਕਰਦੇ, ਉਹਨਾਂ ਨੂੰ ਕੋਈ ਔਖੇ ਸਵਾਲ ਜਿਹੜੇ ਉਹ ਨਹੀਂ ਪੁੱਛਦੇ। ਅਤੇ ਅੱਜ ਜਿਹੜੀ ਖਬਰ ਇਹ ਆ ਰਹੀ ਆ ਵੀ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਦੇ ਵਿੱਚੋਂ ਜਿਹੜੇ ਜਿਮ ਅਕੋਸਟਾ ਦਾ ਜਿਹੜਾ ਪ੍ਰੈਸ ਦਾ ਪਾਸ ਆ ਉਹ ਰਿਵੋਕ ਕਰ ਲਿਆ ਗਿਆ ਆ। ਸੈਰਾ ਹਕਬੀ ਸੈਂਡਰਸ ਜਿਹੜੇ ਆ ਉਹਨਾਂ ਨੇ ਇਹ ਅਨਾਊਂਸ ਕੀਤਾ ਵੀ ਉਹਨਾਂ ਨੇ ਜਿਹੜਾ CNN ਦੇ ਜਿਮ ਅਕੋਸਟਾ ਦਾ ਪ੍ਰੈਸ ਪਾਸ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਵਾਈਟ ਹਾਊਸ ਦੇ ਦੁਆਰਾ। ਕੱਲ੍ਹ ਕਾਫੀ ਜਿਹੜਾ ਆ ਮੈਂ ਜਿੱਦਾਂ ਦੱਸ ਹੀ ਰਹੇ ਹਾਂ ਵੀ ਹੌਹੱਲਾ ਜਿਹੜਾ ਆ ਉੱਥੇ ਸਾਡੇ ਜਿਹੜੇ ਪ੍ਰਧਾਨ ਹੈਗੇ ਨੇ ਪੂਰੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ, ਉਹਨਾਂ ਦਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਿਹਾ। ਜੀ ਬਿਲਕੁਲ। ਸੋ ਇਹਦੇ ਸੰਬੰਧ ਵਿੱਚ ਸਰਾ ਹਕਬੀ ਸੈਂਡਰਸ ਜਿਹੜੇ ਆ ਪ੍ਰੈਸ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਬਿਲੀਵ ਤਾਂ ਕਰਦੇ ਆ ਵੀ ਜਿਹੜੀ ਪ੍ਰੈਸ ਆ ਇਹ ਫਰੀ ਹੈਗੀ ਆ, ਅਤੇ ਐਕਸਪੈਕਟ ਵੀ ਕਰਦੇ ਆ ਅਸੀਂ ਕਿਸੇ ਤਰ੍ਹਾਂ ਦੇ ਵੀ ਕੁਐਸਚਨ ਹੋਣ, ਪਰ ਜਿਸ ਤਰ੍ਹਾਂ ਜਿਹੜਾ ਉਹ ਪੱਤਰਕਾਰ ਆ ਉਸ ਨੇ ਇੱਕ ਜੰਗ ਇੰਟਰਨ ਦੇ ਉੱਤੇ ਹੱਥ ਰੱਖਿਆ, ਥੋੜ੍ਹਾ ਬਹੁਤਾ ਜਿੱਦਾਂ ਹੋਇਆ ਸੀ, ਕੋਈ ਐਡੀ ਖਾਸ ਗੱਲ ਨਹੀਂ ਸੀ, ਪਰ ਓਵਰਆਲ ਜੇ ਦੇਖਿਆ ਜਾਵੇ ਉਹਨਾਂ ਦੇ ਹੁਣ ਜਿਹੜੇ ਆ ਕ੍ਰੈਡੈਂਸ਼ੀਅਲ ਜਿਹੜੇ ਵਾਪਸ ਲਏ ਗਏ ਹੈਗੇ ਆ, ਅਤੇ ਉਹ ਹੁਣ ਵਾਈਟ ਹਾਊਸ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਹੈਗੇ। ਜੀ ਬਿਲਕੁਲ। ਸੋ ਦੱਸ ਜੀ ਵੀ ਜਿਹੜਾ ਇੱਕ ਕੌਨਸਪੀਰੇਸੀ ਥਿਊਰਿਸਟ ਹੈਗਾ ਆ ਇਨਫੋਵਾਰਸ ਵਾਲਾ, ਉਹਨੇ ਉਹ ਜਿਹੜੀ ਵੀਡੀਓ ਆ ਉਸ ਨੂੰ ਕਾਫੀ ਡਾਕਟਰ ਕਰਕੇ ਜਿਹੜਾ ਆ ਉਹ ਪੇਸ਼ ਕੀਤਾ। ਇਸ ਦੇ ਵਿੱਚ ਜੇ ਤੁਸੀਂ ਪੂਰੀ ਪ੍ਰੈਸ ਕਾਨਫਰੰਸ ਦੇਖੋ ਤਾਂ ਉਸ ਦੇ ਵਿੱਚ ਜਿਹੜੀ ਉਹ ਯੰਗ ਇੰਟਰਨ ਆ ਉਹ ਉਹਨਾਂ ਦੇ ਕੋਲੋਂ ਜਿਮ ਅਕੋਸਟਾ ਕੋਲੋਂ ਮਾਈਕ ਖੋਹ ਰਹੀ ਸੀ, ਅਤੇ ਉਹਨੇ ਰੋਕਿਆ, ਅਤੇ ਹੁਣ ਜਿਹੜੀ ਉਹ ਚੀਜ਼ ਉਹਨਾਂ ਨੇ ਉਲਟ ਪੁਲਟ ਕਰਕੇ ਜਿਹੜੀ ਦਿਖਾਉਣ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ ਆ। ਸੋ ਇੱਥੋਂ ਇਹੀ ਪਤਾ ਲੱਗ ਰਿਹਾ ਆ ਵੀ ਇਹ ਕਿਤੇ ਨਾ ਕਿਤੇ ਇੱਦਾਂ ਹੀ ਲੱਗਦਾ ਹਰਜੋਤ ਸਿੰਘ ਜੀ ਵੀ ਕੋਈ ਜਿਹੜੇ ਸਵਾਲ ਦਾ ਜਦੋਂ ਜਵਾਬ ਨਾ ਦੇਣਾ ਹੋਵੇ ਤਾਂ ਇੱਦਾਂ ਕਰਦੇ, ਡਿਕਟੇਟਰ ਇੱਦਾਂ ਦੇ ਕੰਮ ਕਰਦੇ ਹੁੰਦੇ ਆ। ਅਮਰੀਕਾ ਦੇ ਰਾਸ਼ਟਰਪਤੀ ਤੋਂ ਅਜਿਹੀਆਂ ਉਮੀਦਾਂ ਘੱਟ ਹੁੰਦੀਆਂ ਆ, ਪਰ ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਸਲੂਕ ਕਰਦੇ। ਚਾਹੇ ਤੁਹਾਨੂੰ ਉਹ ਪ੍ਰੈਸ ਵਾਲੇ ਚੰਗੇ ਨਹੀਂ ਲੱਗਦੇ, ਉਹ ਵਾਲੇ ਉਸ ਪ੍ਰੈਸ ਜਿਹੜੀ ਕੰਪਨੀ ਵਾਲੇ ਨਹੀਂ ਚੰਗੇ ਲੱਗਦੇ, ਉਸ ਚੈਨਲ ਵਾਲੇ, ਤੁਸੀਂ ਹੋਰ ਤਰੀਕਾ ਵੀ ਜਿਹੜਾ ਅਪਣਾ ਸਕਦੇ ਆ। ਮੰਨਿਆ ਤੁਸੀਂ ਹਾਰ ਗਏ ਸੀਗੇ ਹਾਊਸ ਦੇ ਵਿੱਚ, ਰਿਪਬਲਿਕਨ ਕਾਫੀ ਜਿਹੜੇ ਉਹਨਾਂ ਦੇ ਗਵਰਨਰ ਜਿਹੜੇ ਉਹਨਾਂ ਨੇ ਲੂਜ਼ ਕੀਤੇ, ਪਰ ਆਈ ਥਿੰਕ ਇੱਦਾਂ ਆਪਣੀ ਕੂਲ ਨੂੰ ਜਿਹੜਾ ਲੂਜ਼ ਕਰਨਾ ਆ
ਉਹ ਠੀਕ ਜਿਹੜਾ ਆ ਉਹ ਨਹੀਂ ਲੱਗਦਾ। ਰਾਸ਼ਟਰਪਤੀ ਟਰੰਪ ਨੂੰ ਥੋੜ੍ਹਾ ਇਤਮਾਨਾਨ ਦੇ ਨਾਲ ਜਿਹੜਾ ਆ ਉਹ ਚੱਲਣ ਦੀ ਜ਼ਰੂਰਤ ਹੈਗੀ ਆ। ਜੀ ਬਿਲਕੁਲ। ਅਤੇ ਅਗਲੀ ਹੋਰ ਵਾਰ ਚੱਲੀਏ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਗਿੰਜ਼ਬਰਗ ਹੈਗੇ ਆ, ਉਹਨਾਂ ਨੂੰ ਜਿਹੜਾ ਹੌਸਪੀਟਲਾਈਜ਼ ਕੀਤਾ ਗਿਆ ਹੈਗਾ ਆ। ਰੂਥ ਬੈਡਰ ਗਿੰਜ਼ਬਰਗ, ਉਹ ਕਹਿੰਦੇ ਪਈ ਬਾਥਰੂਮ ਦੇ ਵਿੱਚ ਸੀਗੇ ਜਿੱਥੇ ਉਹ ਸਲਿੱਪ ਕਰ ਗਏ, ਅਤੇ ਉਹਨਾਂ ਦੇ ਸਲਿੱਪ ਕਰਨ ਤੋਂ ਡਿੱਗਣ ਦੇ ਨਾਲ 3 ਰਿਬਸ ਆ ਜਿਹੜੀਆਂ ਉਹ ਟੁੱਟ ਗਈਆਂ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਰੂਥ ਬੈਡਰ ਗਿੰਜ਼ਬਰਗ ਹੈਗੇ ਆ, ਉਹ 85 ਸਾਲਾਂ ਦੇ ਸੁਪਰੀਮ ਕੋਰਟ ਦੇ ਜਸਟਿਸ ਹੈਗੇ ਆ, ਅਤੇ ਉਹਨਾਂ ਨੂੰ ਪ੍ਰੈਜ਼ੀਡੈਂਟ ਬਿਲ ਕਲਿੰਟਨ ਜਿਹੜੇ ਆ, ਉਹਨਾਂ ਨੇ 1983 ਦੇ ਵਿੱਚ ਜਿਹੜਾ ਆ ਸੁਪਰੀਮ ਕੋਰਟ ਦਾ ਜਸਟਿਸ ਲਾਇਆ ਸੀ 1993 ਦੇ ਵਿੱਚ। ਸੋ ਲਗਭਗ 25 ਸਾਲ ਹੋ ਚੁੱਕੇ ਆ ਉਹਨਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਬਣਿਆ ਹੋਇਆ ਨੂੰ। ਸੋ ਹੈਲਥ ਦੇ ਕਾਫੀ ਜਿਹੜੇ ਉਹਨਾਂ ਦੇ ਕੰਸਰਨ ਹੈਗੇ ਆ। ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਉਹ ਆਪਣੀ ਪੋਜੀਸ਼ਨ ਨੂੰ ਕੰਟੀਨਿਊ ਰੱਖਣਾ ਚਾਹੁੰਦੇ ਆ, ਜਾਂ ਇੱਕ ਵਾਰੀ ਫਿਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਮੌਕਾ ਮਿਲੂਗਾ ਇੱਕ ਹੋਰ ਸੁਪਰੀਮ ਕੋਰਟ ਜਸਟਿਸ ਲਾਉਣ ਦਾ, ਜੇ ਉਹ ਜਿਹੜੇ ਆ ਰੂਥ ਗਿੰਜ਼ਬਰਗ ਹੈਗੇ ਆ ਉਹ ਰਿਜ਼ਾਈਨ ਕਰ ਜਾਂਦੇ ਹੈਗੇ ਆ ਜਾਂ ਆਪਣੀ ਰਿਟਾਇਰਮੈਂਟ ਲੈ ਲੈਂਦੇ ਆ। ਜੀ, ਅਤੇ ਇੱਥੇ ਇੱਕ ਆਪਾਂ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਹੋਰ ਅਮਰੀਕਾ ਦੇ ਵਿੱਚ ਕੀ ਕੁਛ ਚੱਲ ਰਿਹਾ ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਾਸ਼ਿੰਗਟਨ ਸਟੇਟ ਦੇ ਵਿੱਚ I-90 ਦੇ ਉੱਤੇ ਐਗਜ਼ਿਟ 231 ਤੇ ਪੰਜਾਬੀ ਵੀਰਾਂ ਦਾ ਬਿਗ ਬੀ ਟਰੱਕ ਸਟਾਪ ਖੁੱਲ ਗਿਆ ਹੈ, ਜਿੱਥੋਂ ਸਸਤੇ ਰੇਟਾਂ ਤੇ ਡੀਜ਼ਲ ਪਵਾ ਸਕਦੇ ਹੋ। ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਹੈ। ਕਾਲ 509-659-0198 5096590198 ਅਤੇ ਨਾਲ ਹੀ ਇਹਨਾਂ ਦੇ ਇੱਕ ਪੰਜਾਬੀ ਢਾਬੇ ਲਈ ਰੈਸਟੋਰੈਂਟ ਕਿਚਨ ਜੋ ਕਿ ਲੀਜ਼ ਲਈ ਅਵੇਲੇਬਲ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 509-294-2727 5092942727। ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ ਧਮਾਕਾ ਸੇਲ 22 ਅਤੇ 23 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। $500 ਦੇ ਡਾਇਮੰਡ ਜਾਂ $2500 ਦੇ 골ਡ ਖਰੀਦਣ ਵਾਲੇ ਜਿੱਤ ਸਕਦੇ ਹਨ ਬਿਲਕੁਲ ਨਵੀਂ ਗੱਡੀ ਫੋਰਡ ਫੀਐਸਟਾ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਸੋ ਪਹੁੰਚਿਓ ਜ਼ਰੂਰ 22-23 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ ਸਵੀਟ ਏ ਸੈਕਰਾਮੈਂਟੋ। ਕਾਲ 9169563094 916-956-3094। ਹਾਂ, ਯਾਦ ਕਰਵਾ ਦਈਏ ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲਿਆਂ ਨੇ ਦੀਵਾਲੀ ਦੇ ਇਸ ਸ਼ੁਭ ਮੌਕੇ ਦੇ ਉੱਤੇ ਲਾ ਦਿੱਤੀ ਹੈ ਭਾਰੀ ਸੇਲ। ਗਰਮਾ ਗਰਮ ਜਲੇਬੀਆਂ 199 ਪਰ ਪਾਉਂਡ ਤੁਹਾਡੇ ਸਾਹਮਣੇ ਕੱਢਣਗੇ। ਵੈਜੀ ਪਕੌੜੇ, ਪਨੀਰ ਪਕੌੜੇ, ਮੱਛੀ ਦੇ ਪਕੌੜੇ, ਹਰ ਤਰ੍ਹਾਂ ਦੇ ਪਕੌੜੇ, ਸਮੋਸੇ ਤੇ ਕਈ ਤਰ੍ਹਾਂ ਦੀਆਂ ਸਨੈਕਸ ਬਿਲਕੁਲ ਤਾਜ਼ਾ। 100 ਤੋਂ ਵੀ ਵੱਧ ਤਰ੍ਹਾਂ ਦੀਆਂ ਮਠਿਆਈਆਂ ਇਸ ਦੀਵਾਲੀ ਦੇ ਮੌਕੇ ਤੇ ਤੁਸੀਂ ਲੈ ਸਕਦੇ ਹੋ ਮਿਰਾਜ ਬੈਂਕਟ ਹਾਲ ਵਾਲਿਆਂ ਤੋਂ। ਆਪਣੇ ਖੁਸ਼ੀ ਦੇ ਮੌਕੇ ਦੇ ਲਈ ਬੈਂਕਟ ਹਾਲ ਦੀ ਭਾਲ ਦੇ ਵਿੱਚ ਹੋ ਤਾਂ ਅੱਜ ਹੀ ਸੰਪਰਕ ਕਰੋ। ਮਿਰਾਜ ਬੈਂਕਟ ਹਾਲ ਛੋਟੀ ਤੋਂ ਵੱਡੀ ਪਾਰਟੀ ਦੇ ਲਈ ਮਾਹਰ ਹਨ। ਤੁਸੀਂ ਬਸ ਇਹਨਾਂ ਨੂੰ ਕਾਲ ਕਰਨੀ ਹੈ ਤੇ ਖੁਦ ਪਾਰਟੀ ਨੂੰ ਇੰਜੋਏ ਕਰਨਾ ਹੈ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ। ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਮੈਂ ਹਾਂ ਇੰਦਰਪ੍ਰੀਤ ਕੌਰ ਤੇ ਮੈਂ ਹਾਂ ਹਰਜੋਤ ਸਿੰਘ ਤੇ ਮੈਂ ਹਾਂ ਅਮਰਪਾਲ ਕੌਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀ ਜਿਹੜੀ ਗੱਲਬਾਤ ਉਸ ਤੋਂ ਬਾਅਦ ਵੱਧਦੇ ਆਪਣੇ ਨਾਲ ਕਾਲਰ ਜੁੜੇ ਨੇ। ਸਤਨਾਮ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬੀ ਰੇਡੀਓ USA ਦਾ, ਜਿਹੜੇ ਨਗਰ ਕੀਰਤਨ ਤੇ ਪਹੁੰਚੇ ਤੇ ਆਪਣੀ ਲਾਈਵ ਕਵਰੇਜ ਕੀਤੀ। ਸਾਰਿਆਂ ਦੂਰ ਨੇੜੇ ਬੈਠੇ ਸੰਗਤਾਂ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਤੁਸੀਂ ਦਰਸ਼ਨ ਕਰਵਾਤੇ ਤੇ ਬਾਕੀ ਸਾਰੇ ਲੰਗਰ ਕਮੇਟੀਆਂ ਸਾਰੀਆਂ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਪਹੁੰਚੇ ਉੱਥੇ ਜੀ, ਸੇਵਾਵਾਂ ਨਿਭਾਈਆਂ ਉਹਨਾਂ ਨੇ। ਤੇ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਤੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦੇ ਹਾਂ ਤੇ ਅੱਗੇ ਤੋਂ ਵਧੀਆ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਵੀ ਸਾਰੇ ਸਾਡੇ ਇਸ ਤਰ੍ਹਾਂ ਸਾਥ ਦਿਓ। ਤੇ ਦੂਸਰੀ ਬੇਨਤੀ ਵੀਰ ਜੀ ਮੈਂ ਇਹ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਇੱਥੇ ਸਾਡੇ ਸੋਮਵਾਰ ਨੂੰ ਬੈਟਨ ਡੇ ਆ ਤੇ ਐਤਵਾਰ ਨੂੰ ਐਲਕ ਗਰੋਵ ਵਿੱਚ
ਵੈਟਰਨ ਡੇ ਪਰੇਡ ਹੋਣੀ ਆ, ਤੇ ਜਿਨ੍ਹਾਂ ਵਿੱਚ ਆਪਣੇ ਪੰਜਾਬੀ ਮੂਲ ਦੇ ਜੋ ਇੱਥੇ ਦੀ ਆਰਮੀ ਸ਼ਹੀਦ ਹੋਏ ਆ, ਸਪੈਸ਼ਲੀ ਗੁਰਪ੍ਰੀਤ ਸਿੰਘ ਜੀ ਸੈਕਰਾਮੈਂਟੋ ਤੋਂ, ਉਹਨਾਂ ਦਾ ਤੇ ਬਾਕੀ ਹੋਰ ਜਿਹੜੇ ਵੀ ਆਪਣੇ ਪੰਜਾਬੀ ਮੂਲ ਦੇ ਸ਼ਹੀਦ ਹੋਏ ਆ ਆਪਣੇ ਸਰਵ ਕਰ ਆ, ਉਹਨਾਂ ਦੀ ਯਾਦ ਦੇ ਵਿੱਚ ਉੱਥੇ ਫਲੋਟ ਲਾਇਆ ਜਾਊਗਾ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਰੇ ਉੱਥੇ ਐਤਵਾਰ ਨੂੰ 11 ਨਵੰਬਰ ਨੂੰ 9:30 ਤੋਂ 11 ਵਜੇ ਤੇ ਪਰੇਡ ਹੋਣੀ ਹੈ ਐਲਕ ਗਰੋਵ ਦੇ ਵਿੱਚ, ਤੇ ਉੱਥੇ ਸਾਰੇ ਆਪਣੇ ਦਸਤਾਰਾਂ ਪਹਿਨ ਕੇ ਸਾਰੇ ਉੱਥੇ ਪਹੁੰਚੋ, ਕਿਉਂਕਿ ਅਸੀਂ ਵੀ ਆਪਣਾ ਇਸੇ ਤਾਂ ਸਾਡਾ ਬਹੁਤ ਵਧੀਆ ਵੈਸੇ ਇਹ ਹੈਗਾ ਆ ਮੌਕਾ, ਤੇ ਆਪਣੇ ਅਸੀਂ ਆਇਡੈਂਟੀ ਵੀ ਪੇਸ਼ ਕਰ ਸਕਦੇ ਉੱਥੇ, ਸਾਰਿਆਂ ਨੂੰ ਪਤਾ ਲੱਗਦਾ, ਇਹਨਾਂ ਨੂੰ ਪਤਾ ਵੀ ਅਸੀਂ ਇਹਨਾਂ ਦੇ ਨਾਲ ਆ ਹਮੇਸ਼ਾ। ਤੇ ਉੱਥੇ ਦਾ ਐਡਰੈਸ ਹੈਗਾ, ਜੇ ਕਿਸੇ ਨੂੰ ਨਹੀਂ ਵੀ ਪਤਾ, ਜੇ 9408 ਐਲਕ ਗਰੋਵ ਫਲੋਰਨ ਰੋਡ ਐਲਕ ਗਰੋਵ ਦੇ ਵਿੱਚ ਆ ਜੀ। ਜੇ ਹੋਰ ਕਿਸੇ ਨੂੰ ਜਾਣਕਾਰੀ ਚਾਹੀਦੀ ਹੋ ਤਾਂ ਸਾਨੂੰ ਫੋਨ ਕਰ ਸਕਦਾ, ਤੁਹਾਤੋਂ ਵੀ ਇਹ ਇਨਫੋਰਮੇਸ਼ਨ ਲੈ ਸਕਦੇ ਆ। ਤੇ ਜ਼ਰੂਰ ਪਹੁੰਚੇ, ਸਿਰਫ 2 ਘੰਟੇ ਦਾ ਪ੍ਰੋਗਰਾਮ 9:30 ਤੋਂ 11:30 ਵਜੇ। ਉੱਥੇ ਸਾਰੇ ਦਸਤਾਰਾਂ ਕਿਸੇ ਤਰ੍ਹਾਂ ਪਹਿਨ ਕੇ ਉੱਥੇ ਪਹੁੰਚੋ, ਤੇ ਸਾਨੂੰ ਆਪਣੇ ਇਹਨਾਂ ਨਾਲ ਆਪਣੇ ਨਾਲ ਅਸੀਂ ਖੜੀਏ ਤਾਂ ਪਤਾ ਲੱਗ ਸਕੇ। ਤੇ ਦੁਬਾਰਾ ਫੇਰ ਬੇਨਤੀ ਕਰਦਾ ਸਾਰੇ ਉੱਥੇ ਹਮ ਆ ਕੇ ਪਹੁੰਚੋ, ਤੇ ਤੁਸੀਂ ਦੱਸਦੇ ਵੀ ਟਾਈਮ ਟੂ ਟਾਈਮ ਅੱਗੇ ਵੀ ਦੱਸੋਗੇ ਜਦ ਤੇ ਐਤਵਾਰ ਤਾਈਂ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ। ਸੋ ਵੈਟਰਨਸ ਡੇ ਜਿਹੜਾ ਆ ਰਿਹਾ ਆ, ਉਹਨਾਂ ਦੇ ਸੰਬੰਧਿਤ ਜਿਹੜੀਆਂ ਪਰੇਡਸ ਹੋਣੀਆਂ ਆ, ਤੇ ਜਿੱਦਾਂ ਦੱਸ ਕੇ ਗਏ ਸਤਨਾਮ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਆਪਣੇ ਮੁੰਡੇ ਸ਼ਹੀਦ ਵੀ ਹੋਏ ਆ ਇਸ ਮਾਮਲੇ ਦੇ ਵਿੱਚ, ਇਸ ਮੁਲਕ ਦੇ ਲਈ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੋਣਾ ਆ। ਸੋ ਐਲਕ ਗਰੋਵ ਫਲੋਰੀਨ ਰੋਡ ਦੇ ਉੱਤੇ ਜਿਹੜੀ ਐਲਕ ਗਰੋਵ ਪਾਰਕ ਆ, ਉੱਥੇ ਨਵੰਬਰ 11 ਨੂੰ ਸਵੇਰੇ 9 ਵਜੇ ਜਿਹੜੀ ਵੈਟਰਨ ਡੇ ਪਰੇਡ ਹੋਣੀ ਆ। ਉੱਥੇ ਜਿਹੜੇ ਲੈਫਟੀਨੈਂਟ ਕਰਨਲ ਕਮਲ ਸਿੰਘ ਕਲਸੀ ਜਿਹੜੇ US ਫੌਜ ਦੇ ਵਿੱਚ ਹੈਗੇ ਨੇ, ਉਹ ਬਤੌਰ ਮਹਿਮਾਨ ਜਿਹੜੇ ਉੱਥੇ ਪਹੁੰਚ ਰਹੇ ਨੇ। ਜਿਹੜਾ ਕਾਰਪੋਰਲ ਗੁਰਪ੍ਰੀਤ ਸਿੰਘ ਆ, US ਮਰੀਨਸ ਦੇ ਵਿੱਚ ਸੀਗਾ, ਉਸ ਨੂੰ ਬ੍ਰੌਂਜ਼ ਸਟਾਰ ਵੀ ਬਾਅਦ ਦੇ ਵਿੱਚ ਜਿਹੜਾ ਅਵਾਰਡ ਕੀਤਾ ਗਿਆ ਸੀਗਾ। ਬਿਲਕੁਲ। ਸੈਕਰਾਮੈਂਟੋ ਤੋਂ ਸੀ, ਉਹਨਾਂ ਦੇ ਫਾਦਰ ਜਿਹੜੇ ਆ ਉਹ ਯੂਨੀਵਰਸਿਟੀ ਨਗਰ ਕੀਰਤਨ 'ਤੇ ਆਪਾਂ ਨੂੰ ਮਿਲੇ ਵੀ ਸੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਵੱਧ ਤੋਂ ਵੱਧ, ਜੇ ਤੁਹਾਨੂੰ ਆਪਣਾ ਸਾਡਾ ਸਾਰਿਆਂ ਦਾ ਉਹ ਬੱਚਾ ਸੀ, ਕੋਈ ਵੀ ਜਿਹੜਾ ਆਪਣਾ ਭੈਣ ਭਰਾ ਜਿਹੜਾ ਟਾਈਮ ਕੱਢ ਸਕਦਾ ਉਸ ਪਰੇਡ ਦੇ ਵਿੱਚ ਹਾਜ਼ਰ ਹੋਵੋ। ਇੱਕ ਤਾਂ ਇਹ ਆ ਵੀ ਆਪਾਂ ਉਹ ਸ਼ਹੀਦ ਨੂੰ ਯਾਦ ਕਰਨਾ ਆ, ਦੂਸਰਾ ਇਹ ਆ ਵੀ ਆਪਾਂ ਉਸ ਪਰਿਵਾਰ ਨੂੰ ਹੌਸਲਾ ਅਫਜ਼ਾਈ ਕਰਨੀ ਆ ਉਹਨਾਂ ਦੀ ਜਿਨ੍ਹਾਂ ਦਾ ਬੇਟਾ ਜਿਹੜਾ ਸ਼ਹੀਦ ਹੋਇਆ, ਅਤੇ ਤੀਸਰਾ ਜਿਹੜਾ ਆ ਆਪਣਾ ਜਿਹੜਾ ਆਇਡੈਂਟੀਟੀ ਦਾ ਇਸ਼ੂ ਆ। ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਸਿੱਖ ਭੈਣ ਭਰਾ ਹੈਗੇ ਆ ਦਸਤਾਰ ਸਜਾ ਕੇ, ਚਾਹੇ ਤੁਸੀਂ ਵਾਲ ਵੀ ਕੱਟੇ ਹੋਏ ਆ, ਟਰਾਈ ਕਰੋ ਉੱਦਣ ਨੂੰ ਦਸਤਾਰ ਸਜਾ ਕੇ ਜੇ ਜਾਓਗੇ, ਸੋ ਜਿਹੜੀ ਉੱਥੇ ਦੀ ਪੂਰੀ ਕਮਿਊਨਿਟੀ ਲੋਕਲ ਹੈਗੀ ਆ, ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਕਮਿਊਨਿਟੀ ਸਾਡੇ ਨਾਲ ਹੀ ਆ, ਸਾਡੇ ਵਿੱਚੋਂ ਹੀ ਆ, ਅਤੇ ਇਹਨਾਂ ਦਾ ਹੀ ਜਿਹੜਾ ਨੌਜਵਾਨ ਲੜਕਾ ਆ ਉਹ ਸ਼ਹੀਦ ਹੋਇਆ ਹੈਗਾ ਆ। ਸੋ ਆਪਾਂ ਸਾਰੇ ਇੱਕੋ ਹੀ ਆ। ਜੀ ਜੀ ਬਿਲਕੁਲ। ਸੋ ਵੈਟਰਨ ਡੇ ਜਿਹੜਾ ਹਰਜੋਤ ਸਿੰਘ ਜੀ ਮਨਾਇਆ ਜਾਂਦਾ ਵੀ ਜਿਨ੍ਹਾਂ ਨੇ ਫੌਜ ਦੇ ਵਿੱਚ ਜਿਹੜੀਆਂ ਵੱਖ-ਵੱਖ ਸ਼ਾਖਾਵਾਂ ਹੈਗੀਆਂ ਆ ਮੁਲਕ ਦੀਆਂ, US ਫੌਜ ਦੀਆਂ, ਉਹਨਾਂ ਵਿੱਚ ਜਿਨ੍ਹਾਂ ਨੇ ਸੇਵਾਵਾਂ ਹੁਣ ਤੱਕ ਨਿਭਾਈਆਂ ਹੋਈਆਂ ਆ। ਸੋ ਜਿਹੜੇ ਦੇਖੋ ਉਹਨਾਂ ਦੇ ਲਈ ਸ਼ਹੀਦ ਵੀ ਹੋਏ ਆ, ਉਹਨਾਂ ਨੂੰ ਵੀ ਉਸ ਦੇ ਵਿੱਚ ਜਿਹੜਾ ਯਾਦ ਨਾਲ ਦੇ ਨਾਲ ਕੀਤਾ ਜਾਂਦਾ ਆ। ਬੜੀ ਛੋਟੀ ਉਮਰ ਦਾ ਜਿਹੜਾ ਇਹ ਮੁੰਡਾ ਸੀਗਾ ਗੁਰਪ੍ਰੀਤ ਸਿੰਘ, ਸੋ ਸਲੂਟ ਆ ਸਾਡਾ ਉਸ ਨੂੰ। ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਆਪਣੇ ਯੋਧੇ ਆ, ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਇਸ ਮੁਲਕ ਦੇ ਲਈ ਸ਼ਹਾਦਤਾਂ ਜਿਹੜੀਆਂ ਉਹ ਦਿੱਤੀਆਂ ਨੇ, ਉਹਨਾਂ ਦੇ ਲਈ ਜਿਹੜਾ ਆ ਜਾਨ ਨਿਸ਼ਾਵਰ ਕੀਤੀ ਆ। ਸੋ ਜ਼ਰੂਰ ਹੋਮ ਆ ਕੇ ਜਿਹੜਾ ਤੁਸੀਂ ਪਹੁੰਚਣਾ ਆ। ਐਤਵਾਰ ਦਾ ਦਿਨ ਆ, ਸੋ ਸਭ ਨੂੰ ਜਿਹੜੀ ਆ ਛੁੱਟੀ ਵੀ ਹੁੰਦੀ ਆ, ਅਤੇ ਜਿਹੜੇ 3 ਦਿਨ ਰਹਿ ਗਏ ਨੇ, ਕੱਲ੍ਹ ਪਰਸੋਂ ਅਤੇ ਚੌਥ ਨੂੰ ਜਿਹੜਾ ਆ ਇਹ ਪ੍ਰੋਗਰਾਮ ਹੈਗਾ ਆ ਵੈਟਰਨਸ ਡੇ ਜਿਹੜੀ ਪਰੇਡ ਹੈਗੀ 11 ਨਵੰਬਰ ਨੂੰ ਸਵੇਰੇ 9 ਤੋਂ 11 ਵਜੇ ਤੱਕ। ਅਤੇ ਇਕੱਲਾ ਇੱਥੇ ਹੀ ਇੱਥੇ ਤਾਂ ਜਿਹੜਾ ਐਲਕ ਗਰੋਵ ਸੈਕਰਾਮੈਂਟੋ ਉੱਥੇ ਦੇ ਇਰਦ ਗਿਰਦ ਦੇ ਲੋਕ ਜ਼ਰੂਰ ਪਹੁੰਚਣ। ਬਾਕੀ ਜਿਹੜੇ ਹੋਰ ਤੁਹਾਡੇ ਸ਼ਹਿਰਾਂ ਵਿੱਚ ਵੀ ਜੇ ਹੋ ਰਹੀਆਂ ਆ, ਉੱਥੇ ਵੀ ਜ਼ਰੂਰ ਆਪਣੀ ਹਾਜ਼ਰੀ ਜਿਹੜੀ ਆ ਉਹ ਲਵਾਓ। ਅਤੇ ਆਪਾਂ ਨੂੰ, ਕਿਉਂਕਿ ਆਪਾਂ ਜਿਹੜਾ ਇੱਕ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਹੀ ਆ ਵੀ ਆਈਡੈਂਟਿਟੀ ਦਾ ਜਿਹੜਾ ਇਸ਼ੂ ਰਹਿੰਦਾ ਆ, ਵੀ ਇਹ ਪਤਾ ਨਹੀਂ ਕੌਣ ਨੇ। ਜੇ ਤੁਸੀਂ ਇਹਨਾਂ ਦੇ ਆਪਣੇ ਜਿਹੜੇ, ਕਿਉਂਕਿ ਇਹ ਹੁਣ ਆਪਣਾ ਹੀ ਇਹ ਮੁਲਕ ਆ, ਇੱਥੇ ਹੀ ਆਪਾਂ ਰਹਿਣਾ ਆ, ਇੱਥੇ ਹੀ ਟੈਕਸ ਭਰਨਾ ਹੈ, ਇੱਥੇ ਦਾ ਇਨਫਰਾਸਟਰਕਚਰ ਯੂਜ਼ ਕਰਨਾ, ਇੱਥੇ ਹੀ ਸਾਰਾ ਕੁਛ ਹੈਗਾ ਆ, ਇੱਥੇ ਪਾਲਿਸੀਆਂ ਦਾ ਆਪਣੇ 'ਤੇ ਅਸਰ ਹੋਣਾ ਆ। ਅਤੇ ਆਪਾਂ ਸਾਰਿਆਂ ਦੇ ਨਾਲ ਮਿਲ ਜੁਲ ਕੇ ਜੇ ਚੱਲਾਂਗੇ,
ਉਹਨਾਂ ਨੂੰ ਇਹ ਜਿਹੜੇ ਭੁਲੇਖੇ, ਜਿਹੜੇ ਕਈ ਵਹਿਮ ਨੇ, ਭੁਲੇਖੇ ਨੇ, ਉਹ ਅਜਿਹੀਆਂ ਥਾਵਾਂ ਦੇ ਉੱਤੇ ਪਹੁੰਚ ਕੇ ਜਿਹੜੇ ਉਹਨਾਂ ਦੇ ਦੂਰ ਹੁੰਦੇ ਜੀ। ਬਿਲਕੁਲ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਉਸ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਕਮਿਊਨਿਟੀ ਆਪਣੀ ਰਹਿੰਦੀ ਆ ਸੈਕਰਾਮੈਂਟੋ ਏਰੀਏ 'ਚ, ਉੱਥੇ ਜ਼ਰੂਰ ਪਹੁੰਚਿਓ। ਅਤੇ ਹੋਰ ਵੀ ਕੁਝ ਇਹ ਭੈਣ ਭਾਈ ਆਪਣਾ ਕੰਟੈਕਟ ਦੇਣਾ ਚਾਹੁੰਦਾ ਉਸ ਪਰੇਡ ਦੀ ਬਾਬਤ ਸਾਨੂੰ ਕਾਲ ਕਰਕੇ ਦੱਸ ਦਿਓ। ਆਪਾਂ ਟਰਾਈ ਕਰਾਂਗੇ 2-3 ਦਿਨ ਜ਼ਰੂਰ ਸਾਰੀਆਂ ਅਨਾਊਂਸਮੈਂਟ ਵਾਰ-ਵਾਰ ਕਰਦੇ ਰਹੀਏ ਤਾਂ ਕਿ ਵੱਧ ਤੋਂ ਵੱਧ ਜਿਹੜੇ ਆ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਸ ਪਰੇਡ ਦੇ ਵਿੱਚ ਹਾਜ਼ਰ ਹੋਵੇ। ਗੁਰਪ੍ਰੀਤ ਸਿੰਘ ਤੇ ਜਿਹੜੇ ਹੋਰ ਜਿੰਨੇ ਵੀ ਸਾਡੇ ਵੈਟਰਨ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਜਾਰਜੀਆ ਦੇ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਨੇ, ਜੋ ਕਿ ਇਸ ਜਿਹੜੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਗਵਰਨਟੋਰੀਅਲ ਕੈਂਡੀਡੇਟ ਵੀ ਸੀਗੇ ਰਿਪਬਲਿਕਨ ਪਾਰਟੀ ਵੱਲੋਂ, ਬ੍ਰਾਇਨ ਕੈਂਪ, ਉਹਨਾਂ ਨੇ ਆਪਣੇ ਆਪ ਨੂੰ ਜੇਤੂ ਘੋਸ਼ਿਤ ਕਰ ਦਿੱਤਾ। ਪਰ ਉਹਨਾਂ ਦੀ ਜਿਹੜੀ ਵਿਰੋਧੀ ਪਾਰਟੀ ਦੀ ਡੈਮੋਕ੍ਰੇਟ ਦੀ ਕੈਂਡੀਡੇਟ ਜਿਹੜੀ ਸੀਗੀ ਸਟੇਸੀ ਐਬਰਾਮਸ, ਉਹਨੇ ਅਜੇ ਆਪਣੇ ਆਪ ਨੂੰ ਕੰਸੀਡ ਨਹੀਂ ਕੀਤਾ, ਉਹਨੇ ਹਾਰ ਨਹੀਂ ਮੰਨੀ। ਪਰ ਹੁਣ ਜਿਹੜਾ ਆ ਬਹੁਤ ਕਰੀਬੀ ਮਾਮਲਾ ਹੁਣ ਦੇਖਦੇ ਹੋਏ ਬ੍ਰਾਇਨ ਕੈਂਪ ਆ ਉਹ ਆਪਣੇ ਸੈਕਟਰੀ ਆਫ ਸਟੇਟ ਦੇ ਅਹੁਦੇ ਤੋਂ ਜਿਹੜਾ ਆ ਉਹ ਰਿਜ਼ਾਈਨ ਕਰ ਰਹੇ ਨੇ। ਕਾਰਨ ਉਹਨਾਂ ਨੇ ਇਸ ਦੇ ਪਿੱਛੇ ਦੱਸਿਆ ਵੀ ਕਹਿੰਦੇ ਵੀ ਜੇ ਰੀਕਾਊਂਟ ਹੁੰਦੀ ਆ ਤਾਂ ਮੈਂ ਜਿਹੜੇ ਆ ਇਸ ਨੂੰ ਜਿਹੜਾ ਖੁਦ ਰੀਕਾਊਂਟ ਨੂੰ ਜਿਹੜਾ ਉਹ ਨਹੀਂ ਦੇਖ ਸਕਦਾ, ਕਿਉਂਕਿ ਮੇਰੀ ਹੀ ਇੱਕ ਹਿਸਾਬ ਦੇ ਨਾਲ ਉਹ ਇਲੈਕਸ਼ਨ ਦਾ ਜਿਹੜਾ ਰੀਕਾਊਂਟ ਹੋਊਗਾ। ਸੋ ਜਾਰਜੀਆ ਦੀ ਜਿਹੜੀ ਰੇਸ ਆ ਅਜੇ ਤੱਕ ਵੀ ਕਿਸੇ ਪਾਸੇ ਵੀ ਜਿਹੜੀ ਕਾਲ ਆ ਉਹ ਨਹੀਂ ਕੀਤੀ ਗਈ। ਪਰ ਬਹੁਤੇ ਲੋਕ ਜਿਹੜੇ ਹੀ ਮੰਨ ਰਹੇ ਨੇ ਵੀ ਜਿਹੜੇ ਰਿਪਬਲਿਕਨ ਕੈਂਡੀਡੇਟ ਬ੍ਰਾਇਨ ਕੈਂਪ ਨੇ ਉਹ ਇਸ ਦੇ ਵਿੱਚੋਂ ਜੇਤੂ ਉੱਭਰ ਕੇ ਆਉਣਗੇ ਜੀ। ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਾਫਲੇ ਦੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਸੀ, ਉਹ ਕਾਫਲਾ ਜਿਹੜਾ ਆ ਉਹ ਕਹਿੰਦੇ ਵੀ ਮੈਕਸੀਕੋ ਦੇ ਵਿੱਚ ਦੀ ਆ ਰਿਹਾ ਹੈਗਾ ਆ, ਅਤੇ ਹੁਣ ਵਿਦਿਨ ਰੀਚ ਹੀ ਆ US ਦੇ ਵਿੱਚ। ਅਤੇ US ਗਵਰਨਮੈਂਟ ਜਿਹੜੀ ਆ ਬਿਹਾਈਂਡ ਦਾ ਸੀਨ ਮੈਕਸੀਕੋ ਦੀ ਗਵਰਨਮੈਂਟ ਨਾਲ ਗੱਲ ਕਰ ਰਹੀ ਆ ਵੀ ਜਿਹੜਾ ਇਹ ਕਾਫਲਾ ਆ ਇਹਦੀ ਕੋਸ਼ਿਸ਼ ਕਰੋ ਵੀ ਇਹਦੀ ਜਿਹੜੀ ਗਿਣਤੀ ਆ ਉਹ ਘਟਦੀ ਜਾਵੇ। ਸੋ ਇਹ ਵੀ ਖਬਰਾਂ ਆ ਰਹੀਆਂ, ਇੱਕ ਟਾਈਮ ਦੇ ਉੱਤੇ ਤਾਂ 17-18 ਹਜ਼ਾਰ ਲੋਕਾਂ ਦੀ ਗਿਣਤੀ ਸੀ, ਹੁਣ ਘਟਦੀ 7,000 ਰਹਿ ਗਈ ਆ। ਅਤੇ ਉਹ ਤੋਂ ਵੀ ਕਹਿੰਦੇ ਹੋ ਸਕਦਾ ਥੋੜ੍ਹੀ ਘਟ ਜਾਣ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਗਰਮੀ 'ਚ ਤੁਰੇ ਆਉਂਦੇ ਆ, ਉਹਨਾਂ ਦੇ ਪੈਰ ਸੁੱਜੇ ਹੋਏ ਆ, ਕਹਿੰਦੇ ਵੀ ਉਹਨਾਂ ਦੀ ਹਾਲਤ ਜਿਹੜੀ ਆ ਬਹੁਤ ਮਾੜੀ ਹੈਗੀ ਆ। ਸੋ ਜੇ ਇਸ ਤਰ੍ਹਾਂ ਕਾਫਲੇ ਦੀ ਗੱਲ ਕਰਦੇ ਜਾਈਏ ਤਾਂ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਕੱਲ੍ਹ ਨੂੰ ਵਾਈਟ ਹਾਊਸ ਵਾਲੇ ਪੋਲੀਟੀਕਲ ਅਸਾਈਲਮ ਦੇ ਉੱਤੇ ਇੱਕ ਬਹੁਤ ਵੱਡੀ ਅਨਾਊਂਸਮੈਂਟ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਬਾਰਡਰ ਕ੍ਰਾਸ ਕਰਦਾ ਫੜਿਆ ਜਾਊਗਾ ਉਹਨੂੰ ਅਸੀਂ ਪੋਲੀਟੀਕਲ ਅਸਾਈਲਮ ਨਹੀਂ ਦੇਵਾਂਗੇ, ਅਤੇ ਜੇ ਬਾਰਡਰ 'ਤੇ ਆ ਕੇ ਕੋਈ ਮੰਗੂਗਾ ਵੀ ਮੈਂ ਪੋਲੀਟੀਕਲ ਅਸਾਈਲਮ ਲੈਣਾ ਆ, ਉਹਨੂੰ ਬਾਰਡਰ 'ਤੇ ਹੀ ਮੰਗਣਾ ਪੈਣਾ। ਪਹਿਲਾਂ ਕਹਿੰਦੇ ਇਹ ਹੁੰਦਾ ਸੀ ਵੀ ਜਦੋਂ ਵੀ ਤੁਸੀਂ ਬਾਰਡਰ ਕ੍ਰਾਸ ਕੀਤਾ ਵਿਦਿਨ 1 ਈਅਰ ਤੁਸੀਂ ਪੋਲੀਟੀਕਲ ਅਸਾਈਲਮ ਲੈ ਸਕਦੇ ਆ। ਸੋ ਇੱਦਾਂ ਦੀ ਜਿਹੜੀ ਡਿਟੇਲ ਦੇ ਵਿੱਚ ਕੱਲ੍ਹ ਨੂੰ ਉਹ ਸਪੈਸ਼ਲ ਜਿਹੜੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਜਾਂ ਇਮੀਗ੍ਰੇਸ਼ਨ ਦੇ ਉੱਤੇ ਹੈਗੀ ਆ। ਸੋ ਲੱਗਦਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਸਟੈਂਡ ਹੈਗਾ ਆ ਉਹ ਕਾਫੀ ਸਖਤ ਹੋਊਗਾ ਪੋਲੀਟੀਕਲ ਅਸਾਈਲਮ 'ਚ। ਪਿਛਲੇ ਮਹੀਨਿਆਂ 'ਚ ਆਪਾਂ ਦੱਸਿਆ ਵੀ ਕਿਸ ਤਰ੍ਹਾਂ 80,000 ਹਰ ਸਾਲ 80,000 ਲੋਕਾਂ ਨੂੰ ਪੋਲੀਟੀਕਲ ਅਸਾਈਲਮ ਦਿੰਦੇ ਸੀ, ਉਹ ਘਟਾ ਕੇ ਗਿਣਤੀ ਜਿਹੜੀ 40,000 ਦੇ ਕਰੀਬ 50,000 ਦੇ ਕਰੀਬ ਕਰ ਦਿੱਤੀ ਸੀ। ਸੋ ਹੁਣ ਜਿਹੜਾ ਇਹ ਬਾਰਡਰ ਦੇ ਉੱਤੇ ਹੀ ਜਿਹੜਾ ਮੰਗ ਸਕਦੇ ਤੁਸੀਂ ਪੋਲੀਟੀਕਲ ਅਸਾਈਲਮ, ਉਹ ਉਹਨਾਂ ਦੀ ਮਰਜ਼ੀ ਹੋਊਗੀ ਐਕਸੈਪਟ ਕਰਨਾ ਨਹੀਂ ਕਰਨਾ। ਸੋ ਇਹ ਕਾਫੀ ਜਿਹੜਾ ਆ ਸਖਤੀ ਹੁੰਦੀ ਨਜ਼ਰ ਆ ਰਹੀ ਆ ਜੀ ਬਿਲਕੁਲ। ਸੋ ਵਾਰੀ ਸਿਰ ਹਰ ਇੱਕ ਪਾਸਿਓਂ ਚੌਸ਼ ਫੇਰਿਓ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੀਆਂ ਆ ਕਹਿ ਲਓ ਵੀ ਜਿਹੜੀਆਂ ਨਾ ਦੇਖਣ ਵਾਲੀਆਂ ਕੰਧਾਂ ਜਿਹੜੀਆਂ ਆ ਉਹ ਉਸਰੀਆਂ ਜਾ ਰਹੀਆਂ ਨੇ। ਅਤੇ ਇੱਕ ਬ੍ਰੇਕਿੰਗ ਨਿਊਜ਼ ਹਰਜੋਤ ਸਿੰਘ ਜੀ ਆ ਰਹੀ ਆ ਬਿਊਟ ਕਾਊਂਟੀ ਵਾਲੇ ਪਾਸੇ, ਉੱਧਰ ਕਹਿੰਦੇ ਕਾਫੀ ਇੱਕ ਭਿਆਨਕ ਅੱਗ ਜਿਹੜੀ ਆ ਉਹ ਲੱਗੀ ਹੋਈ ਆ। ਇਸ ਟਾਈਮ ਇਹ ਅੱਗ 2000 ਏਕੜ ਦੇ ਵਿੱਚ ਫੈਲ ਚੁੱਕੀ ਹੋਈ ਆ। ਉੱਥੇ ਦੇ ਬਿਊਟ ਕਾਊਂਟੀ ਦੇ ਜਿਹੜੇ ਟਾਊਨ ਪੈਰਾਡਾਈਜ਼ ਅਤੇ ਪੁਲਗਾ, ਉੱਥੇ ਮੈਂਡੇਟਰੀ ਇਵੈਕੂਏਸ਼ਨਸ ਦੇ ਜਿਹੜੇ ਆਦੇਸ਼ ਆ ਉਹ ਦਿੱਤੇ ਗਏ ਹੋਏ ਨੇ। ਬਿਊਟ ਕਾਊਂਟੀ ਸ਼ੈਰਿਫ ਆਫਿਸ ਅਤੇ CHP ਓਰੋਵਿਲ ਦੇ ਦੁਆਰਾ ਇਸ ਨੂੰ ਜਿਹੜਾ ਆ ਇਹ ਆਦੇਸ਼ ਦਿੱਤੇ ਗਏ ਨੇ। 2000 ਏਕੜ ਤੋਂ ਵੱਧ ਜਿਹੜੀ ਆ ਇਹ ਅੱਗ ਇਸ ਟਾਈਮ ਬਣੀ ਹੋਈ ਆ। ਅਤੇ ਕਹਿੰਦੇ ਵੀ ਇੱਕ ਇਹ ਜਿਹੜੀ ਫਾਇਰ ਉੱਥੇ ਪੈਂਟਸ ਰੋਡ ਇੱਕ ਹੈਗੀ, ਉੱਥੇ ਇੱਕ ਹਸਪਤਾਲ ਆ, ਉਸ ਦੇ ਵੱਲ ਨੂੰ ਤੇਜ਼ੀ ਦੇ ਨਾਲ ਜਿਹੜੀ ਉੱਧਰ ਵੱਧ ਰਹੀ ਆ। ਸੋ ਤਕਰੀਬਨ ਕਹਿੰਦੇ ਸਵੇਰੇ 8:30 ਵਜੇ ਇਹ ਅੱਗ ਦੇ ਬਾਰੇ ਜਿਹੜਾ ਉਹ ਲੋਕਾਂ ਨੇ ਦੇਖਿਆ। ਕਹਿੰਦੇ ਇੱਕ ਕੋਈ ਕੈਂਪ ਫਾਇਰ ਜੀ ਜਿਹੜੀ ਸੀਗੀ ਉਹ ਹੁਣ ਇੰਨੀ ਕੁ ਜ਼ਿਆਦਾ ਇਸ ਟਾਈਮ ਵਧੀ ਹੋਈ। ਆਪਾਂ ਜੇ ਦੇਖਿਆ ਸਾਰੇ ਜਣੇ ਜਿਹੜੇ ਬਾਹਰ ਅੱਜ ਦੇਖ ਰਹੇ ਘੁੰਮ ਰਹੇ ਹੋਣਗੇ,
ਉਹਨਾਂ ਨੇ ਦੇਖਿਆ ਵੀ ਅੱਜ ਹਵਾਵਾਂ ਵੀ ਤੇਜ਼ ਚੱਲ ਰਹੀਆਂ ਨੇ ਚੌਂ ਚੁਫੇਰੇ, ਸੋ ਉਹਦੇ ਨਾਲ ਜਿਹੜੀ ਅੱਗ ਆ ਉਹ ਬਹੁਤ ਜ਼ਿਆਦਾ ਫਿਰ ਮੱਚਦੀ ਆ, ਬਹੁਤ ਜ਼ਿਆਦਾ ਜਿਹੜੀ ਅੱਗੇ ਤੋਂ ਅੱਗੇ ਫਿਰ ਫੈਲ ਜਾਂਦੀ ਆ। ਸੋ ਕੈਲ ਫਾਇਰ ਵਾਲੇ ਹੁਣ ਉੱਥੇ ਘਟਨਾ ਸਥਲ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਅਤੇ ਉਸ ਅੱਗ ਨੂੰ ਜ਼ਿਆਦਾ ਵਧਣ ਤੋਂ ਜਿਹੜੀ ਆ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਬਿਊਟ ਕਾਊਂਟੀ ਦੇ ਵਿੱਚ ਇਹ ਇਸ ਟਾਈਮ ਅੱਗ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਫੈਲ ਰਹੀ ਆ। 2000 ਏਕੜ ਤੱਕ ਆਲਰੇਡੀ ਜਿਹੜੀ ਆ ਉਹ ਫੈਲ ਚੁੱਕੀ ਹੋਈ ਆ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਬਿਊਟ ਕਾਊਂਟੀ ਕੈਲੀਫੋਰਨੀਆ 'ਚ ਹਾਈਵੇ 70 ਉੱਥੋਂ ਦੀ ਲੰਘਦਾ ਹੈਗਾ ਅਤੇ ਅੱਜ ਜਿਹੜੀਆਂ ਵਿੰਡਸ ਆ, ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਅਤੇ ਬਹੁਤ ਜਲਦੀ ਜਿਹੜੀ ਅੱਗ ਫੈਲ ਰਹੀ ਆ ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਇਵੈਕੂਏਸ਼ਨ ਆਰਡਰ ਉੱਥੇ ਕੀਤੇ ਗਏ ਹੈਗੇ ਆ। ਅਗਲੀ ਜਿਹੜੀ ਖਬਰ ਵੱਲ ਚੱਲੀਏ ਆਪਾਂ, ਬਹੁਤ ਸਾਰੇ ਜਿਹੜੇ ਸਾਨੂੰ ਸਰੋਤੇ ਕਾਲਾਂ ਕਰਕੇ ਪੁੱਛਦੇ ਆ, ਆਪਣੇ ਪੰਜਾਬੀ ਮੂਲ ਦੇ ਕੈਂਡੀਡੇਟ ਯੂਬਾ ਸਿਟੀ 'ਚ ਵੀ ਸੀ, ਫ੍ਰਿਜ਼ਨੋ 'ਚ ਵੀ ਸੀ, ਹੋਰ ਏਰੀਏ 'ਚ ਕਈ ਜਿਹੜੀਆਂ ਇਲੈਕਸ਼ਨਸ ਆ ਉਹ ਹਜੇ ਤੱਕ ਉਹਨਾਂ ਦੇ ਉੱਤੇ ਜਿਹੜੀ ਆ ਸੈਕਟਰੀ ਆਫ ਸਟੇਟ ਆ ਉਹਨਾਂ ਨੇ ਫਾਈਨਲ ਜਿਹੜੀ ਉਹਨਾਂ ਦੀ ਕਨਫਰਮੇਸ਼ਨ ਨਹੀਂ ਕੀਤੀ ਹੈਗੀ, ਕਿਉਂਕਿ ਉਹਨਾਂ ਦਾ ਜਿਹੜਾ ਡਿਫਰੈਂਸ ਆ ਕੈਂਡੀਡੇਟਸ ਦਾ ਵੋਟਾਂ ਦਾ ਉਹ ਬਹੁਤ ਘੱਟ ਹੈਗਾ ਆ। ਸੋ ਫਰਾਈਡੇ ਨੂੰ ਜਿਹੜੀ ਆ ਫਾਈਨਲ ਉਹਨਾਂ ਨੇ ਟੈਲੀ ਕਰਨੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੰਗਲਵਾਰ ਨੂੰ ਜਿਨ੍ਹਾਂ ਨੇ ਮੇਲ ਕੀਤੇ ਹੈਗੇ ਆ, ਸੋ ਉਹ ਮੋਸਟ ਪ੍ਰੋਬਲੀ ਫਰਾਈਡੇ ਤੱਕ ਸਾਰੇ ਬੈਲਟ ਪਹੁੰਚ ਜਾਣੇ ਆ ਅਤੇ ਫਰਾਈਡੇ ਨੂੰ ਜਿਹੜੀ ਆ ਸੈਕਟਰੀ ਆਫ ਸਟੇਟ ਜਿਹੜਾ ਆ ਕੈਲੀਫੋਰਨੀਆ ਦਾ ਉਹ ਅਪਡੇਟ ਕਰੂਗਾ ਅਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਫਾਈਨਲ ਜਿਹੜੀ ਲਿਸਟ ਹੈਗੀ ਆ, ਕਿਹੜੇ ਵਿਨਰਸ ਆ ਕਿਹੜੇ ਲੂਜ਼ਰ ਆ, ਜਿਹੜੇ ਬਿਲਕੁਲ ਜਿਨ੍ਹਾਂ ਦਾ ਵੋਟਾਂ ਦਾ ਡਿਫਰੈਂਸ ਬਹੁਤ ਘੱਟ ਆ, ਉਹ ਅਨਾਊਂਸ ਕੀਤੇ ਜਾਣਗੇ। ਜੀ ਬਿਲਕੁਲ। ਸੋ ਬਹੁਤ ਸਾਰੀਆਂ ਕਾਊਂਟੀਆਂ ਦੇ ਵਿੱਚ, ਜਿੱਦਾਂ ਆਪਣੀ ਸਟਰ ਕਾਊਂਟੀ ਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ, ਜਿੱਥੇ ਆਪਣੇ ਕਾਫੀ ਪੰਜਾਬੀ ਕੈਂਡੀਡੇਟ ਹਰਜੋਤ ਸਿੰਘ ਜੀ ਹੈਗੇ ਆ, ਸੋ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਨਾਲ ਗੱਲ ਕੀਤੀ ਸੀ, ਕਹਿੰਦੇ 12 ਤੋਂ 13 ਹਜ਼ਾਰ ਅਜੇ ਵੋਟ ਆ ਉਹਨਾਂ ਨੇ ਕਾਊਂਟ ਕਰਨੀ ਬਾਕੀ ਪਈ ਹੋਈ ਆ ਸਿਰਫ ਉਸ ਕਾਊਂਟੀ ਦੀ। ਸੋ ਬਾਕੀ ਥਾਵਾਂ ਦੇ ਉੱਤੇ ਵੀ ਜਿਹੜੀ ਅਜੇ ਕਾਫੀ ਦੇਰੀ ਹੋ ਸਕਦੀ, ਖਾਸ ਕਰਕੇ ਜਿਹੜੀਆਂ ਲੋਕਲ ਇਲੈਕਸ਼ਨ ਹੁੰਦੀਆਂ ਬਹੁਤ ਕਲੋਜ਼ ਹੁੰਦੀਆਂ, ਕਿਤੇ 10, 20, 25 ਵੋਟਾਂ ਦਾ ਜਿਹੜਾ ਉਹ ਫਰਕ ਹੁੰਦਾ ਆ। ਸੋ ਦੇਖਦੇ ਕੀ ਬਣਦੇ ਆ। ਕਹਿੰਦੇ ਉਹ ਜਿਹੜੀ 12,000 ਵੋਟ ਦੇ ਵਿੱਚੋਂ ਜੇ ਮੰਨ ਲਓ 1000 2000 ਵੋਟ ਵੀ ਆਪਣੇ ਪੰਜਾਬੀਆਂ ਦੀ ਉਸ ਦੇ ਵਿੱਚ ਹੋਈ, ਜਿਹੜੀ ਮੇਲ ਇਨ ਪਹੁੰਚਣੀ ਆ ਉਹਨਾਂ ਨੂੰ, ਤਾਂ ਕਈ ਜਿਹੜੇ ਪੰਜਾਬੀ ਕੈਂਡੀਡੇਟਸ ਆ ਉਹਨਾਂ ਦਾ ਜਿਹੜਾ ਕਹਿ ਲਓ ਵੀ ਚਿਹਰਾ ਮੋਹਰਾ ਜਿਹੜਾ ਉਹ ਬਦਲ ਸਕਦਾ ਆ, ਉਹਨਾਂ ਦੇ ਨਤੀਜੇ ਜਿਹੜੇ ਆ ਉਹ ਬਦਲ ਸਕਦੇ ਆ। ਸੋ ਉੱਥੇ ਜਿਹੜਾ ਆ ਇੰਤਜ਼ਾਰ ਆਪਾਂ ਨੂੰ ਕਰਨਾ ਪਊਗਾ, ਖਾਸ ਕਰਕੇ ਜਿਹੜੀਆਂ ਬਹੁਤ ਕਲੋਜ਼ ਜਿਹੜੀਆਂ ਕਾਲਸ ਹੈਗੀਆਂ ਨੇ, ਇਲੈਕਸ਼ਨ ਜਿਹੜੀਆਂ ਹੈਗੀਆਂ ਨੇ। ਅਤੇ ਹਰਜੋਤ ਸਿੰਘ ਜੀ, ਕੱਲ੍ਹ ਆਪਾਂ ਜਿਹੜਾ ਵੀਜ਼ਾ ਬੁਲੇਟਿਨ ਜਿਹੜਾ ਉਹ ਦੱਸਣ ਦੇ ਬਾਰੇ ਰਹਿ ਗਏ ਸੀਗੇ, ਸੋ ਵੀਜ਼ਾ ਬੁਲੇਟਿਨ ਦੀ ਜਿਹੜੀ ਜਾਣਕਾਰੀ ਆ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਜਾਈਏ। ਜਿਹੜੇ F1 ਬੇਸਡ ਫੈਮਿਲੀ ਸਪੋਂਸਰਡ ਜਿਹੜਾ ਵੀਜ਼ਾ ਹੈਗਾ ਆ, US ਸਿਟੀਜ਼ਨਸ ਦੇ ਅਣਵਿਆਹੇ ਮੁੰਡੇ ਕੁੜੀਆਂ, ਜਿਹੜੇ ਸਪਾਊਸਿਸ ਜਿਹੜੇ ਆ, ਚਿਲਡਰਨ, ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ F1 ਕੈਟੇਗਰੀ ਦੇ ਵਿੱਚ ਜਿਹੜੇ ਆ ਰਹੇ ਨੇ, ਉਹਨਾਂ ਦੀ ਜਿਹੜੀ ਤਰੀਕ ਉਹੀ 8 ਮਾਰਚ 2012 ਜਿਹੜੀ ਚੱਲ ਰਹੀ ਆ। ਉੱਧਰ F2A ਜਿਹੜੀ ਕੈਟੇਗਰੀ ਆ, ਪਰਮਾਨੈਂਟ ਰੈਜ਼ੀਡੈਂਟਸ ਦੇ ਸਪਾਊਸਿਸ ਦੇ ਜਿਹੜੇ ਚਿਲਡਰਨ ਹੈਗੇ ਨੇ, ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 1 ਦਸੰਬਰ 2017 ਚੱਲ ਰਹੀ ਆ। ਉੱਧਰ F2B ਜਿਹੜੀ ਕੈਟੇਗਰੀ ਆ, ਅਨਮੈਰਿਡ ਸਨਸ ਐਂਡ ਡਾਟਰਸ ਜਿਨ੍ਹਾਂ ਦੀ 21 ਸਾਲ ਤੋਂ ਉਮਰ ਵਧੇਰੇ ਹੈਗੀ ਆ, ਪਰਮਾਨੈਂਟ ਰੈਜ਼ੀਡੈਂਟਸ ਵਾਲਿਆਂ ਦੀ, ਉਹਨਾਂ ਦੇ ਲਈ ਜਿਹੜੀ ਤਰੀਕ ਆ 22 ਮਾਰਚ 2014 ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ F3 ਕੈਟੇਗਰੀ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ ਹਰਜੋਤ ਸਿੰਘ ਜੀ 8 ਜਨਵਰੀ 2007 ਆ। ਅਤੇ ਜਿਹੜੇ ਭੈਣ ਭਰਾ ਨੇ US ਸਿਟੀਜ਼ਨਸ ਦੇ, ਉਹਨਾਂ ਦੇ ਲਈ F4 ਕੈਟੇਗਰੀ ਦੇ ਵਿੱਚ ਜਿਹੜੀ ਤਰੀਕ ਆ 1 ਜਨਵਰੀ 2007 ਜਿਹੜੀ ਆ ਉਹ ਚੱਲ ਰਹੀ ਆ। ਉੱਧਰ ਹਰਜੋਤ ਸਿੰਘ ਜੀ, ਜਦੋਂ ਆਪਾਂ ਉੱਥੇ ਗਏ ਸੀਗੇ ਨਗਰ ਕੀਰਤਨ ਅਤੇ ਯੂਬਾ ਸਿਟੀ ਦੇ ਵਿੱਚ, ਤਾਂ ਉੱਥੇ ਕਾਫੀ ਆਪਣੇ ਵੀਰ ਜਿਹੜੇ R1 ਕੈਟੇਗਰੀ ਵਾਲੇ, ਜਿਹੜੇ ਰਿਲੀਜੀਅਸ ਵਰਕਰਸ ਜਿਹੜੇ ਹੁੰਦੇ ਆ, ਗੁਰੂ ਘਰਾਂ 'ਚ ਜਾਂ ਮੰਦਰ ਜਾਂ ਕਿਸੇ ਵੀ ਹੁੰਦੇ ਹੈਗੇ ਆ। ਸੋ ਜਿੰਨਾ ਕੁ ਮੈਨੂੰ ਸਮਝ ਆਈ ਵੀ ਜਿਹੜੀ ਸਰਟਨ ਰਿਲੀਜੀਅਸ ਵਰਕਰਸ ਆ, ਉਹਨਾਂ ਦੇ ਲਈ ਇੰਡੀਆ ਦੇ ਲਈ ਜਿਹੜੀ ਤਰੀਕ ਆ ਉਹ ਕਰੰਟ ਹੀ ਚੱਲ ਰਹੀ ਆ। ਸੋ ਉਹਦੇ ਵਿੱਚ ਕੋਈ ਇੱਦਾਂ ਜਿਹੜੇ ਪੁਰਾਣੀ ਡੇਟ ਜਿਹੜੀ ਨਹੀਂ ਚੱਲ ਰਹੀ। ਸੋ ਸਰਟਨ ਰਿਲੀਜੀਅਸ ਵਰਕਰਸ ਆ, ਉਹਨਾਂ ਦੇ ਲਈ ਜਿਹੜੀ ਆ ਉਹ ਕਰੰਟ ਡੇਟ ਉਹ ਚੱਲ ਰਹੀ ਹੈਗੀ ਆ ਜੀ। ਅਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਅਤੇ ਅੱਗੇ ਚੱਲੀਏ। ਜਿਹੜੇ ਮਾਈਕਲ ਮੂਰ ਆ, ਇਹ ਜਿਹੜੇ ਇੱਕ ਤਰ੍ਹਾਂ ਨਾਲ
ਕੰਟਰੋਵਰਸ਼ੀਅਲ ਡਾਕੂਮੈਂਟਰੀ ਫਿਲਮ ਮੇਕਰ ਹੈਗੇ ਆ, ਤੇ ਉਹਨਾਂ ਨੇ ਕਿਹਾ ਆ ਵੀ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਉਲਟ ਕਾਫੀ ਉਹ ਰਹਿੰਦੇ ਹੈਗੇ ਆ, ਤੇ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਹਰਾਣਾ ਆ ਤੇ ਨਾ ਹੀ ਜਿਹੜੀ ਆ ਕਮਲਾ ਹੈਰਿਸ ਤੇ ਨਾ ਹੀ ਜਿਹੜੀ ਆ ਕੋਰੀ ਜਿਹੜਾ ਆ ਉਹਨਾਂ ਨੂੰ ਹਰਾ ਸਕਦੇ ਹੈਗੇ ਆ। ਤੇ ਜੇ ਕੋਈ ਬੰਦਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹਰਾ ਸਕਦਾ 2020 'ਚ, ਤੇ ਉਹ ਮਿਸ਼ੈਲ ਓਬਾਮਾ ਆ, ਜੋ ਕਿ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਵਾਈਫ ਹੈਗੇ ਆ। ਕਹਿੰਦੇ ਪੋਲੀਟੀਕਲ ਬੰਦੇ ਨੂੰ ਉਹਨਾਂ ਨੂੰ ਹਰਾਣਾ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਆ 2020 ਉਹਦੇ ਵਿੱਚ ਕਾਫੀ ਔਖਾ ਹੋਏਗਾ। ਚਲੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ। ਵੈਸੇ ਕੋਈ ਹੁਣ ਜ਼ਿਆਦਾ ਸਮਾਂ ਵੀ ਨਹੀਂ ਰਹਿ ਗਿਆ, 2 ਸਾਲਾਂ ਦੇ ਵਿੱਚ ਜਿਹੜਾ ਆ ਉਹ ਪਤਾ ਲੱਗਣਾ ਸ਼ੁਰੂ ਹੋ ਜਾਊਗਾ। 2 ਸਾਲਾਂ 'ਚ ਇਨਫੈਕਟ ਪਤਾ ਹੀ ਲੱਗ ਜਾਊਗਾ ਵੀ ਅਗਲੇ ਜਿਹੜੇ ਆਪਣੇ ਮੁਲਕ ਦੇ ਰਾਸ਼ਟਰਪਤੀ ਜਿਹੜੇ ਆ ਉਹ ਕਿਹੜੇ ਹੋਣਗੇ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ, ਤੇ ਆਪਾਂ ਆਪਣੇ ਜਿਹੜੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜੇ ਯਮਨ ਦੇ ਵਿੱਚੋਂ ਇੱਕ ਬਹੁਤ ਮਾੜੀ ਖਬਰ ਜਿਹੜੀ ਆ ਰਹੀ ਆ, ਉੱਥੇ ਕਹਿੰਦੇ ਆ ਵੀ 58 ਜਿਹੜੇ ਕੰਬੈਟੈਂਟਸ ਸੀਗੇ ਉਹਨਾਂ ਦੀ ਮੌਤ ਹੋਈ ਹੈ ਯਮਨ ਦੇ ਹੁਡੇਆ ਦੇ ਨਾਲ ਲੜਦੇ ਹੋਏ। ਸੋ ਯਮਨ ਦੇ ਵਿੱਚ ਇਸ ਟਾਈਮ ਬਹੁਤ ਹੀ ਜ਼ਿਆਦਾ ਜਿਹੜੇ ਬੁਰੇ ਹਾਲਾਤ ਚੱਲ ਰਹੇ ਨੇ। ਪਿਛਲੇ ਕਈ ਸਾਲਾਂ ਤੋਂ ਯਮਨ ਦੇ ਵਿੱਚ ਜਿਹੜੀ ਸਿਵਲ ਵਾਰ ਪਹਿਲੋਂ ਸੀਗੀ ਉਹ ਹੁਣ ਟੋਟਲੀ ਡਿਫਰੈਂਟ ਰੂਪ ਅਖਤਿਆਰ ਕਰ ਚੁੱਕੀ ਆ। ਯਮਨ ਦੇ ਬਹੁਤ ਸਾਰੇ ਲੋਕ ਅਮਰੀਕਾ ਨੂੰ ਇਸ ਦੇ ਵਿੱਚ ਗਾਲਾਂ ਵੀ ਜਿਹੜੇ ਉਹ ਦਿੰਦੇ ਨੇ, ਕਹਿੰਦੇ ਕਿ ਹੁਣ ਕਿਉਂਕਿ ਸਾਊਦੀ ਅਰੇਬੀਆ ਨੂੰ ਕਾਫੀ ਜ਼ਿਆਦਾ ਜਿਹੜਾ ਅਸਲਾ ਖਾਸ ਕਰਕੇ ਮਿਜ਼ਾਈਲਸ ਤੇ ਹੋਰ ਏਅਰ ਸਟ੍ਰਾਈਕਸ ਕਰਨ ਦੇ ਲਈ ਜਿਹੜੀਆਂ ਮਿਜ਼ਾਈਲਸ ਆ ਉਹ ਅਮਰੀਕਾ ਨੇ ਪ੍ਰਦਾਨ ਕੀਤੀਆਂ ਨੇ, ਤੇ ਕਹਿੰਦੇ ਉਹ ਜਿਹੜੀਆਂ ਮਿਜ਼ਾਈਲਾਂ ਆ ਉੱਥੋਂ ਦੇ ਜਿਹੜੇ ਸਿਵਿਲੀਅਨਸ ਆ, ਆਮ ਲੋਕ ਆ, ਸਕੂਲ ਜਾ ਰਹੇ ਬੱਚੇ ਆ, ਬਜ਼ੁਰਗ ਆ, ਉਹਨਾਂ ਨੂੰ ਮਾਰਨ ਦੇ ਲਈ ਉੱਥੇ ਵਰਤੀਆਂ ਜਾ ਰਹੀਆਂ ਨੇ। ਪਰ ਜਿਹੜਾ ਆ ਇਹ ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਯਮਨ ਦੀ ਵਾਰ ਇਸ ਟਾਈਮ ਕਹਿੰਦੇ ਪੂਰੇ ਵਿਸ਼ਵ ਦੀ ਇਸ ਟਾਈਮ ਸਭ ਤੋਂ ਭਿਆਨਕ ਜਿਹੜੀ ਵਾਰ ਇਸ ਟਾਈਮ ਚੱਲ ਰਹੀ ਆ। ਇੱਕ ਤਾਂ ਕਈ ਥਾਵਾਂ 'ਤੇ ਤਾਂ ਬੰਬ ਦੇ ਬੰਬ ਡਿੱਗ ਰਹੇ ਆ, ਤੇ ਕਈ ਥਾਵਾਂ 'ਤੇ ਰੋਟੀ ਦਾ ਜਿਹੜਾ ਆ ਉਹ ਦਾਣਾ ਪਾਣੀ ਵੀ ਜਿਹੜਾ ਉਹ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ। ਇੰਨੇ ਜ਼ਿਆਦਾ ਜਿਹੜੇ ਇਸ ਟਾਈਮ ਉੱਥੇ ਫੈਮੀਨ ਜਿਹੜੀ ਆ ਉਹ ਚੱਲ ਰਹੀ ਆ, ਭੁੱਖਮਰੀ ਜਿਹੜੀ ਉੱਥੇ ਫੈਲੀ ਹੋਈ ਆ। ਜੀ ਬਿਲਕੁਲ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ